ਪੰਜਾਬੀ ਰੇਡੀਓ ਯੂਐਸ से ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੁੰਦੇ ਨੇ ਬਲਤੇਜ ਪੰਨੂ ਜੀ। ਦੱਸਦੇ ਨੇ ਪੰਜਾਬ ਵਿੱਚ ਭਾਰਤ ਵਿੱਚ ਕੀ ਕੁਛ ਉੱਥਲ ਪੁੱਥਲ ਹੋ ਰਹੀ ਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ 4159000503 ਖਾਲਸਾ ਇੰਸ਼ੋਰੈਂਸ ਏਜੰਸੀ 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਬਿਰਦੀ, ਕਲੋਵਸ ਰਾਮ ਸਿੰਘ ਸ਼ੇਰਗਿੱਲ, ਸਲਮਾ ਮਨਜੀਤ ਸਿੰਘ ਦੀਵਾਨਾ, ਬੂਟਾ ਸਿੰਘ ਰਾਣੀਪੁਰ, ਫਰਜ਼ਨੋ, ਰੇਸ਼ਮ ਸਿੰਘ ਨਿੱਜਰ, ਅਜੂਬਾ ਸਿਟੀ, ਰਵਿੰਦਰ ਸਿੰਘ, ਪ੍ਰੀਤਮ ਸਿੰਘ ਗਿੱਲ, ਗੁਰਮੀਤ ਸਿੰਘ, ਸੁਰਿੰਦਰ ਕੌਰ ਥਿੰਦ, ਰਮਿੰਦਰ ਬਸਰਾ, ਗਰਮੇਲ ਸਿੰਘ ਲਿੱਦੜ, ਜਸਵੰਤ ਸਿੰਘ, ਵਿਕਰ ਸਪੀਡ, ਮਨਦੀਪ ਸਿੰਘ, ਸਰਬਜੀਤ ਕੌਰ, ਵਿਕਰ ਸਪੀਡ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਮਿਹਰਬਾਨੀ। ਸਭ ਤੋਂ ਪਹਿਲਾਂ ਦੁਖਦਾਈ ਘਟਨਾ ਦੀ ਗੱਲ ਕਰਦੇ ਹਾਂ। ਇੰਨੀ ਜੰਗ ਉਮਰ ਦੇ ਵਿੱਚ ਦੀਪ ਸਿੱਧੂ ਦੀ ਮੌਤ ਦੇ ਨਾਲ ਸੋਗ ਛਾਇਆ। ਬਿਲਕੁਲ ਜੀ, ਇਹ ਸਾਡੇ ਇੱਥੋਂ ਮੁਤਾਬਕ ਰਾਤ ਦੀ ਖਬਰ ਹੈ। ਜਿਹੜਾ ਲੱਭਦੇ ਵੇਲੇ ਤਕਰੀਬਨ 8:30 ਵਜੇ ਦੀ ਜਦੋਂ ਇਹ ਹਾਦਸਾ ਵਾਪਰਿਆ। ਇਹ ਕੁੰਡਲੀ ਮਾਨੇਸਰ ਜਿਹੜਾ ਹਾਈਵੇ ਆ, ਜਿਹੜਾ ਕਿ ਬਾਈਪਾਸ ਜਾਂਦਾ, ਇਹ ਜੋੜਦਾ ਨੋਇਡਾ ਉੱਤਰ ਪ੍ਰਦੇਸ਼ ਨੂੰ ਤੇ ਦਿੱਲੀ ਨੂੰ। ਪਾਣੀਪਤ ਤੋਂ ਪਹਿਲਾਂ ਜਿਹੜਾ ਉਹ ਨਿਕਲਦਾ ਹੈ ਹਾਈਵੇ, ਉਹਦੇ ਉੱਤੇ ਇੱਕ ਪਿੰਡ ਪੈਂਦਾ ਖੜਕੌਦਾ ਦੇ ਕੋਲ ਇਹ ਹਾਦਸਾ ਵਾਪਰਿਆ। ਸਕਾਰਪੀਓ ਗੱਡੀ ਦੇ ਵਿੱਚ ਸੀ ਦੀਪ ਸਿੱਧੂ, ਉਹਦੀ ਇੱਕ ਦੋਸਤ ਨਾਲ ਸੀ। ਉਹ ਬੇਸਿਕਲੀ ਉਹ USA ਤੋਂ ਆ। ਤੋ ਉਹ ਇਹ ਜਿਹੜੀ ਗੱਡੀ ਸੀਗੀ ਇੱਕ ਖੜੇ ਟਰਾਲੇ ਦੇ ਨਾਲ ਵੱਜੀ ਹੈ ਜੀ, ਬੈਕ ਸਾਈਡ ਤੋਂ। ਇਹ ਜ਼ਰੂਰ ਭੇਦ ਹੈ ਕਿ ਜੇ, ਕਿਉਂਕਿ ਰਾਈਟ ਹੈਂਡ ਡਰਾਈਵਿੰਗ ਦੇ ਹਿਸਾਬ ਦੇ ਨਾਲ ਜਿਹੜਾ ਟਰਾਲਾ ਹੈ ਉਹ ਖੱਬੇ ਹੱਥ ਖੜਾ ਹੋਊਗਾ, ਤੇ ਜੇ ਗੱਡੀ ਖੜੇ ਟਰਾਲੇ ਦੇ ਵਿੱਚ ਵੱਜਦੀ ਹੈ ਤੇ ਉਹਦੀ ਖੱਬੀ ਸਾਈਡ ਵੱਜਦੀ ਹੈ। ਇਹ ਜਾਂ ਤਾਂ ਇੱਕਦਮ ਜਦੋਂ ਆਇਆ ਤੇ ਉਹਨੇ ਬਚਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਸਾਈਡ ਨੂੰ ਕੱਢ ਦੇਵੇ ਗੱਡੀ, ਖੱਬੇ ਪਾਸੇ ਨੂੰ, ਜਿਹੜਾ ਸੜਕ ਦਾ ਸਾਈਡ ਹੈ ਉਧਰ ਨੂੰ, ਤੇ ਉਹ ਡਰਾਈਵਰ ਵਾਲੀ ਸਾਈਡ ਉਹਦੀ ਨੁੱਕਰ ਦੇ ਨਾਲ ਜਾ ਵੱਜੀ। ਉਹ ਨੁੱਕਰ, ਕਿਉਂਕਿ ਟਰਾਲਾ ਨਿਰਾ ਲੋਹਾ ਹੁੰਦਾ ਵੱਡਾ, ਉਹ ਐਡੀ ਜ਼ੋਰ ਦੀ ਵੱਜਿਆ ਕਿ ਦੀਪ ਸਿੱਧੂ ਦੀ ਥਾਂ ਦੇ ਉੱਤੇ ਹੀ ਡੈਥ ਹੋ ਗਈ ਔਨ ਦੀ ਸਪੌਟ। ਉਹਦੇ ਨਾਲ ਜਿਹੜੀ ਉਹਦੀ ਦੋਸਤ ਸੀ ਉਹ ਹਸਪੀਟਲ ਦੇ ਵਿੱਚ ਹੈ। ਉਹਦੇ ਕੁਝ ਸੱਟਾਂ ਲੱਗੀਆਂ ਨੇ ਪਰ ਉਹ ਠੀਕ ਹੈ। ਔਰ ਬਾਕੀ ਇਹਦੀ ਇਨਵੈਸਟੀਗੇਸ਼ਨ ਜਿਹੜੀ ਆ ਉਹ ਪੁਲਿਸ ਕਰ ਰਹੀ ਹੈ। ਦੀਪ ਸਿੱਧੂ ਫਿਲਮਾਂ ਦੇ ਵਿੱਚ ਕੰਮ ਕਰਨ ਤੋਂ ਪਹਿਲਾਂ ਲਾਇਰ ਸੀਗਾ ਮੁੰਬਈ ਦੇ ਵਿੱਚ, ਔਰ ਉੱਥੇ ਕਈ ਜਿਹੜੀਆਂ ਨਾਮਵਰ ਫਰਮਾਂ ਨੇ, ਜਿਹਦੇ ਵਿੱਚ ਬਾਲਾਜੀ ਫਰਮ ਵੀ ਆ, ਉਹਦੇ ਵੀ ਉਹ ਜਿਹੜੇ ਇਨਕਮ ਟੈਕਸ ਦੇ ਕੇਸ ਆ ਉਹ ਕਰਦਾ ਰਿਹਾ। ਇਨਕਮ ਟੈਕਸ ਦਾ ਲਾਇਰ ਸੀਗਾ। ਫਿਰ ਇਹ ਚਰਚਾ ਦੇ ਵਿੱਚ 2019 ਦੇ ਵਿੱਚ ਆਇਆ, ਜਦੋਂ ਲੋਕ ਸਭਾ ਦੀਆਂ ਚੋਣਾਂ ਸੀ। ਉਹਦੇ ਵਿੱਚ ਸਨੀ ਦਿਓਲ ਦੀ ਜਿਹੜੀ ਸੀਗੀ ਇੱਥੇ ਕਮਾਂਡ ਇਲੈਕਸ਼ਨ ਦੀ, ਉਹ ਇਹਨੂੰ ਸੰਭਾਲੀ। ਉਦੋਂ ਪਹਿਲਾਂ ਉਹਦੀ ਇੱਕ ਫਿਲਮ ਜਿਹੜੀ ਜ਼ੋਰਾ 10 ਨੰਬਰੀਆ ਰਿਲੀਜ਼ ਹੋਈ ਸੀ, ਜਿਹੜੀ ਕਿ ਪੰਜਾਬ ਦੇ ਵਿੱਚ ਪਿਛਲੇ ਕੁਝ ਸਾਲਾਂ ਦੇ ਵਿੱਚ ਪਨਪੇ ਗੈਂਗਸਟਰਾਂ ਦੇ ਉੱਤੇ ਸੀ। ਔਰ ਇਹ ਕਿਹਾ ਜਾਂਦਾ ਕਿ ਬਠਿੰਡਾ ਡਿਸਟ੍ਰਿਕਟ ਦੇ ਨਾਲ ਸੰਬੰਧਿਤ ਇੱਕ ਗੈਂਗਸਟਰ ਜਿਹੜਾ ਮਾਰਿਆ ਗਿਆ ਸੀ ਚੰਡੀਗੜ੍ਹ ਦੇ ਵਿੱਚ, ਉਹਦੇ ਜ਼ਿੰਦਗੀ ਦੇ ਉੱਤੇ ਇਹ ਫਿਲਮ ਸੀਗੀ। ਇਹ ਫਿਲਮ ਦੇ ਵਿੱਚ ਉਹਦੀ ਜਿਹੜੀ ਡਾਇਲਾਗ ਡਿਲੀਵਰੀ ਸੀਗੀ ਉਹ ਫੇਮਸ ਹੋਈ ਕਾਫੀ, ਉੱਥੋਂ ਹੀ ਉਹ ਚੱਲਿਆ। ਹਾਲਾਂਕਿ ਉਦੋਂ ਪਹਿਲਾਂ ਇੱਕ ਫਿਲਮ ਦੇ ਵਿੱਚ ਹੋਰ ਉਹਨੇ ਕੰਮ ਕੀਤਾ ਸੀਗਾ, ਪਰ ਉਹ ਫਿਲਮ ਚੱਲੀ ਨਹੀਂ ਸੀ। ਫਿਰ ਜ਼ੋਰਾ 10 ਨੰਬਰੀਆ 2 ਆਈ। ਉਹ ਜਦੋਂ ਜ਼ੋਰਾ 10 ਨੰਬਰੀਆ 2 ਆਈ ਆ ਤੇ ਅਜੇ ਉਹ ਥੀਏਟਰਾਂ ਦੇ ਵਿੱਚ ਲੱਗੀ ਸੀ ਕੁਝ ਹਫ਼ਤਿਆਂ ਦੇ ਵਿੱਚ ਕਿ ਕਰੋਨਾ ਆ ਗਿਆ, ਜਿਹਦੇ ਕਰਕੇ ਉਹ ਫਿਲਮ ਨੂੰ ਬਹੁਤ ਜ਼ਿਆਦਾ ਪ੍ਰਸਿੱਧੀ ਤਾਂ ਨਹੀਂ ਮਿਲੀ, ਪਰ ਲੋਕਾਂ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹ ਵੇਖੀ ਜ਼ਰੂਰ ਆ ਫਿਲਮ। ਇਹ ਕਿਹਾ ਜਾਂਦਾ ਕਿ ਉਹਦਾ ਸੈਕੰਡ ਪਾਰਟ ਸੀਗਾ ਉਹਦਾ ਜ਼ੋਰਾ 10 ਨੰਬਰੀਆ ਦਾ। ਫਿਰ ਉਹ ਚਰਚਾ ਦੇ ਵਿੱਚ ਜ਼ਿਆਦਾ ਉਦੋਂ ਆਇਆ ਜਦੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ। ਕਿਸਾਨ ਅੰਦੋਲਨ ਦੇ ਵਿੱਚ ਉਹਨੇ ਇੱਥੇ ਪੰਜਾਬ ਹਰਿਆਣਾ ਜਿਹੜਾ ਬਾਰਡਰ ਹੈ ਸ਼ੰਭੂ, ਇੱਥੇ
ਮੋਰਚਾ ਲਾ ਦਿੱਤਾ। ਉਹਦੇ ਸਾਹਮਣੇ ਸਿਮਰਨਜੀਤ ਸਿੰਘ ਮਾਨ ਹੋਰਾਂ ਦੇ ਧੜੇ ਨੇ ਮੋਰਚਾ ਲਾ ਦਿੱਤਾ। ਆਪਸ ਦੇ ਵਿੱਚ ਫਸਦੇ ਵੀ ਰਹੇ ਕਈ ਵਾਰੀ, ਪਰ ਇਹ ਮੋਰਚਾ ਚੱਲਦਾ ਰਿਹਾ। ਫਿਰ ਜਦੋਂ ਜਿਹੜਾ ਕਿਸਾਨ ਅੰਦੋਲਨ ਸੀ ਉਹ ਦਿੱਲੀ ਵੱਲ ਨੂੰ ਹੋ ਤੁਰਿਆ, ਤਾਂ ਦੀਪ ਸਿੱਧੂ ਉੱਥੇ ਕੁਝ ਸਟੇਜਾਂ ਦੇ ਉੱਤੇ ਜਾਂ ਸੋਸ਼ਲ ਮੀਡੀਆ ਦੇ ਰਾਹੀਂ ਜ਼ਰੂਰ ਬੋਲਦਾ ਰਿਹਾ। ਔਰ ਉਹਦੀਆਂ ਵੀਡੀਓਜ਼ ਜਿਹੜੇ ਵੱਖ-ਵੱਖ ਵੈਬ ਚੈਨਲ ਨੇ ਉਹਨਾਂ ਦੇ ਉੱਤੇ ਵੀ ਚੱਲਦੀਆਂ ਰਹੀਆਂ। ਉਹਨੂੰ ਚਾਹੁਣ ਵਾਲੇ ਤੇ ਨਾ ਚਾਹੁਣ ਵਾਲੇ ਉਹ ਇੱਕੋ ਜਿੰਨੇ ਹੀ ਸਨ। ਉਹਨੂੰ ਚਾਹੁਣ ਵਾਲੇ ਵੀ ਬਹੁਤ ਸਾਰੇ ਉਹਦੇ ਹੱਕ ਦੇ ਵਿੱਚ ਕਮੈਂਟ ਕਰਦੇ, ਤੇ ਉਹਨੂੰ ਨਾ ਚਾਹੁਣ ਵਾਲੇ ਉਹਦੇ ਵਿਰੋਧ ਦੇ ਵਿੱਚ ਵੀ ਕਮੈਂਟ ਕਰਦੇ। ਦੋਨੋਂ ਪਾਸੇ ਦੇ ਕਮੈਂਟ ਸੀਗੇ। ਫਿਰ 26 ਜਨਵਰੀ ਨੂੰ ਜੋ ਕੁਝ ਲਾਲ ਕਿਲੇ ਦੇ ਉੱਤੇ ਹੋਇਆ, ਉੱਥੇ ਦੀਪ ਸਿੱਧੂ ਨੇ ਵੀਡੀਓਜ਼ ਕੁਝ ਪਾਈਆਂ। ਉਹਦਾ ਇਲਜ਼ਾਮ ਸਾਰਾ ਜਿਹੜਾ ਸੀਗਾ ਉਹ ਦੀਪ ਸਿੱਧੂ ਦੇ ਉੱਤੇ ਮੜਿਆ ਗਿਆ ਕਿ ਉਹ ਇਕੱਠੇ ਕਰਕੇ ਲੈ ਕੇ ਗਿਆ ਉੱਥੇ ਲੋਕਾਂ ਨੂੰ। ਉਸ ਮਾਮਲੇ ਦੇ ਵਿੱਚ ਉਹਦੀ ਅਰੈਸਟ ਹੋਈ। ਫਿਰ ਉਹਦੀ ਬੇਲ ਹੋ ਗਈ ਇਸ ਮਾਮਲੇ ਦੇ ਵਿੱਚ। ਤੇ ਇਹਨਾਂ ਦਿਨਾਂ ਦੇ ਵਿੱਚ ਉਹ ਸਿਮਰਨਜੀਤ ਸਿੰਘ ਮਾਨ ਹੋਰਾਂ ਦੇ ਵਾਸਤੇ ਚੋਣ ਪ੍ਰਚਾਰ ਕਰ ਰਿਹਾ ਸੀ ਇੱਥੇ ਅਮਰਗੜ੍ਹ ਹਲਕੇ ਤੋਂ, ਜਿੱਥੋਂ ਸਿਮਰਨਜੀਤ ਸਿੰਘ ਮਾਨ ਹੋਰੀ ਚੋਣ ਲੜ ਰਹੇ ਨੇ। ਉਹ ਪਿਛਲੇ 2 ਕੁ ਦਿਨਾਂ ਤੋਂ ਬਾਹਰ ਸੀਗਾ, ਸ਼ਾਇਦ ਵੈਲੈਂਟਾਈਨ ਡੇ ਕਰਕੇ, ਕਿਉਂਕਿ ਜਿਹੜੀ ਉਹ ਫੋਟੋ ਹੈ ਲਾਸਟ ਉਹਦੀ ਵੈਲੈਂਟਾਈਨ ਡੇ ਵਾਲੀ, ਉਹ ਵੀ ਉਹਦੀ ਦੋਸਤ ਜਿਹੜੀ ਉਹਦੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਚੱਲ ਰਹੀ ਹੈ। ਇੱਕ ਪੜ੍ਹੇ ਲਿਖੇ ਪਰਿਵਾਰ ਦੇ ਵਿੱਚੋਂ ਸੀਗਾ, ਔਰ ਵਕੀਲਾਂ ਦਾ ਟੱਬਰ ਵੀ ਉਹਨੂੰ ਕਿਹਾ ਜਾਂਦਾ। ਤੇ ਫਿਲਮਾਂ ਦੇ ਵਿੱਚ ਉਹਨੂੰ ਓਨੀ ਪ੍ਰਸਿੱਧੀ ਨਹੀਂ ਮਿਲੀ ਜਿੰਨੀ ਕਿਸਾਨ ਅੰਦੋਲਨ ਦੇ ਦੌਰਾਨ ਮਿਲੀ। ਉਹਦੇ ਵੱਲੋਂ ਪੰਜਾਬ ਦੇ ਜਿਹੜੇ ਇਸ਼ੂਜ਼ ਨੇ ਉਹਨਾਂ ਨੂੰ ਧਾਰਮਿਕ ਰੰਗਤ ਦੇ ਨਾਲ ਜੋੜ ਕੇ ਉਭਾਰਨਾ, ਉਹਦੇ ਨਾਲ ਕੰਟਰੋਵਰਸੀ ਵੀ ਹੋਈ। ਕੁਝ ਵੀ ਹੋਵੇ, ਇੱਕ ਗੱਲ, ਕੁਝ ਚੀਜ਼ਾਂ ਉਹਦੀਆਂ ਬੜੀਆਂ ਜਿਹੜੀਆਂ ਉਹ ਸਹੀ ਨੇ, ਉਹ ਇਹ ਕਿਉਂਕਿ ਜਦੋਂ ਚੱਲ ਰਿਹਾ ਸੀਗਾ ਜੀ ਕਰੋਨਾ, ਇੱਥੇ ਲੋਕਡਾਊਨ ਸੀਗਾ, ਉਹਦੇ ਦੌਰਾਨ ਉਹ 2 ਜਾਂ 3 ਵਾਰੀ ਮੇਰੇ ਕੋਲੇ ਵੀ ਆਇਆ। ਘੰਟਿਆਂ ਬੱਧੀ ਗੱਲਾਂ ਬਾਤਾਂ ਜਿਹੜੀਆਂ ਸੀਗੀਆਂ ਉਹ ਸਿੱਖ ਇਤਿਹਾਸ, ਗੁਰੂ ਨਾਨਕ ਸਾਹਿਬ ਦੀ ਫਿਲਾਸਫੀ, ਮੌਜੂਦਾ ਸਿਆਸੀ ਹਾਲਾਤ, ਉਹਦੇ ਉੱਤੇ ਲਗਾਤਾਰ ਘੰਟਿਆਂ ਬੱਧੀ ਹੁੰਦੀਆਂ ਰਹੀਆਂ। ਕਿਉਂਕਿ ਜ਼ੋਰਾ 10 ਨੰਬਰੀਆ 2 ਜਿਹੜੀ ਫਿਲਮ ਸੀ ਉਹਦਾ ਪ੍ਰੋਡਿਊਸਰ ਮੇਰਾ ਦੋਸਤ ਸੀ, ਉਹਦੇ ਰਾਹੀਂ ਮੁਲਾਕਾਤ ਹੋਈ ਸੀ। ਕਈ ਵਾਰੀ ਫੇਰ ਮਿਲੇ ਇੱਥੇ ਰਾਜਪੁਰਾ ਦੇ ਵਿੱਚ। ਇੱਕ ਗੱਲ ਤਾਂ ਹੈ ਕਿ ਉਹ ਭੜਕਦਾ ਘੱਟ ਸੀ, ਗੱਲ ਸੁਣਦਾ ਸੀ। ਪਰ ਇੱਕ ਉਹਦੀ ਜਿਹੜੀ ਕਮਜ਼ੋਰੀ ਸੀ ਬਹੁਤ ਵੱਡੀ, ਉਹ ਇਹ ਸੀ ਕਿ ਉਹ ਬਹੁਤ ਫਾਸਟ ਡਰਾਈਵਿੰਗ ਕਰਦਾ ਸੀ, ਬਹੁਤ ਫਾਸਟ। ਜਿਹੜੇ ਉਹਨੂੰ ਜਾਣਨ ਵਾਲੇ ਨੇ ਨੇੜੇ ਉਹ ਜਾਣਦੇ ਨੇ। ਇਹ ਨਹੀਂ ਹੁਣ ਪਤਾ ਅਜੇ, ਨਾ ਤਾਂ ਇਸ ਤਰ੍ਹਾਂ ਦੀ ਕੋਈ ਟਿੱਪਣੀ ਕੀਤੀ ਜਾ ਸਕਦੀ ਹੈ ਕਿ ਫਾਸਟ ਡਰਾਈਵਿੰਗ ਉਹਦੀ ਮੌਤ ਦਾ ਕਾਰਨ ਬਣੀ, ਪਰ ਉਹ ਗੱਡੀ ਤੇਜ਼ ਬਹੁਤ ਚਲਾਉਂਦਾ ਸੀ। ਹੋ ਸਕਦਾ ਹੈ ਕਿ ਇਹ ਕਾਰਨ ਬਣੀ ਹੋਵੇ। ਇਨਵੈਸਟੀਗੇਸ਼ਨ ਕੀ ਕਹੂਗੀ ਉਹ ਆਪਣੀ ਜਗ੍ਹਾ ਦੇ ਉੱਤੇ ਆ, ਪਰ ਇਹ ਕਿਹਾ ਜਾ ਸਕਦਾ ਕਿ ਉਹਦੇ ਜਿਹੜਾ ਪਰਿਵਾਰ ਹੈ ਉਹਦੇ ਕਿਹੋ ਜਿਹੇ ਹਾਲਾਤ ਹੋਣਗੇ ਉਹ ਸੋਚੇ ਜਾ ਸਕਦੇ ਨੇ। ਕਿਉਂਕਿ ਜਿਹੜੇ ਲੋਕ ਉਹਨੂੰ ਮਿਲੇ ਵੀ ਨਹੀਂ, ਉਹ ਵੀ ਉਹਦੇ ਉੱਤੇ ਸੋਗ ਪ੍ਰਗਟ ਕਰ ਰਹੇ ਆ। ਕਿਉਂਕਿ ਇਹ ਏਦਾਂ ਇਸ ਉਮਰ ਦੇ ਵਿੱਚ ਏਦਾਂ ਦੀ ਦਰਦਨਾਕ ਮੌਤ ਦੇ ਵਿੱਚ ਜਾਣਾ, ਕਿਸੇ ਨੂੰ ਵੀ ਇਹ ਮੌਤ ਝੰਜੋੜ ਕੇ ਰੱਖ ਸਕਦੀ ਹੈ। ਬਿਲਕੁਲ ਜੀ, ਬਿਲਕੁਲ। ਇੰਨੀ ਜੰਗ ਉਮਰ ਦੇ ਵਿੱਚ ਬਹੁਤ ਸਾਰੇ ਉਹਨੂੰ ਚਾਹੁਣ ਵਾਲੇ ਆ, ਬਹੁਤ ਸੋਗ ਦੇ ਵਿੱਚ ਨੇ। ਅੱਗੇ ਗੱਲ ਕਰਦੇ, ਰਾਹੁਲ ਗਾਂਧੀ ਨੇ ਕਿਹਾ ਕਿ ਕਾਂਗਰਸ ਨਾ ਆਈ ਤਾਂ ਪੰਜਾਬ ਅੱਗ ਵਿੱਚ ਜਾਵੇਗਾ। ਦੇਖੋ, ਇਹ ਅਜੀਬੋ ਗਰੀਬ ਬਿਆਨ ਹੈ ਥੋੜਾ ਰਾਹੁਲ ਗਾਂਧੀ ਹੋਰਾਂ ਦਾ। ਕਿਸ ਸੰਦਰਭ ਦੇ ਵਿੱਚ ਉਹਨੇ ਕਿਹਾ ਜਾਂ ਜਿਹੜੀਆਂ ਉਹਨੇ ਗੱਲਾਂ ਕੀਤੀਆਂ ਨੇ ਉਹ ਬੜੀਆਂ ਅਜੀਬੋ ਗਰੀਬ ਨੇ। ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਉਹਨੇ ਤੇ ਪਾਰਲੀਮੈਂਟ ਦੇ ਵਿੱਚ ਬੋਲਿਆ ਸੀ, ਤੇ ਮੈਂ ਉਦੋਂ ਗੱਲ ਕੀਤੀ ਸੀ ਵੀ ਇਉਂ ਲੱਗਦਾ ਕਿ ਬੜਾ ਮੈਚੁਰ ਉਹ ਆਗੂ ਆ। ਪਰ ਆਹ ਜਿਹੜੀਆਂ ਗੱਲਾਂ ਉਹਨੇ ਕੀਤੀਆਂ ਨੇ, ਇਹ ਤੁਸੀਂ ਆਪ ਪਹਿਲਾਂ ਜਿਹੜੀਆਂ ਉਹ ਸੁਣ ਲੈਣਾ, ਫਿਰ ਉਹਦੇ ਉੱਤੇ ਟਿੱਪਣੀ ਵੀ ਕਰਦੇ ਆ। ਉਹ ਕਹਿੰਦਾ ਕਿ ਭਾਜਪਾ ਸਰਕਾਰ ਪੰਜਾਬ ਨੂੰ ਖਤਰਨਾਕ ਤਜਰਬਿਆਂ ਦੀ ਅੱਗ ਦੇ ਵਿੱਚ ਝੋਕਣ ਤੋਂ ਬਾਜ਼ ਆਵੇ, ਨਹੀਂ ਤਾਂ ਸੂਬੇ ਦਾ ਬਹੁਤ ਨੁਕਸਾਨ ਹੋਊਗਾ। ਇਹ ਕਿਹਾ ਕਿ ਪੰਜਾਬ ਨੂੰ ਸਥਿਰਤਾ ਤੇ ਸ਼ਾਂਤੀ ਇਸ ਵੇਲੇ ਲੋੜ ਹੈ ਤੇ ਕਾਂਗਰਸ ਹੀ ਇਹਨੂੰ ਕਾਇਮ ਰੱਖ ਸਕਦੀ ਹੈ। ਉਹਨਾਂ ਨੇ ਇੱਥੇ ਪੰਜਾਬ ਦੇ ਵਿੱਚ ਕਈ ਜਗ੍ਹਾ ਦੇ ਉੱਤੇ ਚੋਣ ਰੈਲੀਆਂ ਜਿਹੜੀਆਂ ਸੀ ਉਹਨਾਂ ਨੂੰ ਸੰਬੋਧਨ ਕੀਤਾ। ਇਹ ਕਿਹਾ ਕਿ ਗੁਰੂ ਨਾਨਕ ਸਾਹਿਬ ਦੇ
ਦਰਸਾਏ ਮਾਰਗ ਦੇ ਉੱਤੇ ਅਮਲ ਕਰਦੇ ਆ, ਉਹ ਕਦੇ ਝੂਠੇ ਦਾਅਵੇ ਤੇ ਵਾਅਦੇ ਨਹੀਂ ਕਰਦੇ, ਜਦੋਂ ਕਿ ਪ੍ਰਧਾਨ ਮੰਤਰੀ ਦੇ ਜੋ ਮੂੰਹ ਦੇ ਵਿੱਚ ਆਉਂਦਾ ਉਹ ਬੋਲ ਦਿੰਦੇ ਆ। ਦੂਜੀ ਗੱਲ ਜਿਹੜੀ ਉਹਨੇ ਉਠਾਈ ਕਿ ਜੇ ਕਾਂਗਰਸ ਦੀ ਸਰਕਾਰ ਆਉਂਦੀ ਆ, ਚੰਨੀ ਮੁੜ ਕੇ ਮੁੱਖ ਮੰਤਰੀ ਬਣਦੇ ਆ, ਤੇ ਪੰਜਾਬ ਦੇ ਵਿੱਚੋਂ ਬੱਸ, ਕੇਬਲ ਤੇ ਰੇਤ ਮਾਫੀਏ ਨੂੰ ਜੜੋਂ ਖਤਮ ਕੀਤਾ ਜਾਊਗਾ। ਸਵਾਲ ਇਹ ਆ ਕਿ ਰਾਹੁਲ ਗਾਂਧੀ ਹੋ ਗਏ, ਚਰਨਜੀਤ ਚੰਨੀ ਹੋ ਗਏ, ਕਾਂਗਰਸੀ ਹੋ ਗਏ, ਇਹ ਇੱਕ ਚੀਜ਼ ਭਾਰ ਰਹੇ ਆ ਪਿਛਲੇ ਦਿਨਾਂ ਤੋਂ ਕਿ 111 ਦਿਨਾਂ ਦੀ ਸਰਕਾਰ, 111 ਦਿਨਾਂ ਦੀ ਸਰਕਾਰ ਨਹੀਂ ਗਈ, 5 ਸਾਲਾਂ ਦੀ ਸਰਕਾਰ ਹੈ। ਜਿਹੜੇ ਮਾਫੀਏ ਦਾ ਜ਼ਿਕਰ ਰਾਹੁਲ ਗਾਂਧੀ ਹੁਰੀ ਕਰਦੇ ਆ, ਬੱਸ ਮਾਫੀਆ, ਕੇਬਲ ਮਾਫੀਆ, ਰੇਤ ਮਾਫੀਆ, ਉਹ ਕਾਂਗਰਸ ਸਰਕਾਰ ਨੇ ਕਿਉਂ ਨਹੀਂ ਉਹਦੇ ਉੱਤੇ ਕੰਟਰੋਲ ਕੀਤਾ? ਉਹ ਇਹ ਕਹਿ ਕੇ ਤਾਂ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਨਾ ਭੱਜ ਸਕਦੇ ਕਿ ਕੈਪਟਨ ਅਮਰਿੰਦਰ ਸਿੰਘ ਭਾਰਤੀ ਜਨਤਾ ਪਾਰਟੀ ਦੇ ਨਾਲ ਰਲੇ ਹੋਏ ਸੀ। ਕਾਂਗਰਸ ਨੂੰ ਕਦੋਂ ਪਤਾ ਲੱਗਿਆ ਕਿ ਕੈਪਟਨ ਅਮਰਿੰਦਰ ਸਿੰਘ ਹੁਰੀ ਭਾਰਤੀ ਜਨਤਾ ਪਾਰਟੀ ਦੇ ਨਾਲ ਰਲੇ ਹੋਏ ਸੀ? ਕੀ 4.5 ਸਾਲ ਪੂਰੇ ਹੋਣ ਦੇ ਉੱਤੇ ਪਤਾ ਲੱਗਿਆ, ਜਾਂ ਉਦੋਂ ਪਹਿਲਾਂ ਪਤਾ ਲੱਗ ਗਿਆ ਸੀ? ਕੈਪਟਨ ਅਮਰਿੰਦਰ ਸਿੰਘ ਹੁਰੀ ਤਾਂ ਕਹਿੰਦੇ ਆ ਮੈਂ ਫਾਈਲਾਂ ਦੇ ਆਇਆ ਸੀ ਸੋਨੀਆ ਗਾਂਧੀ ਹੋਰਾਂ ਨੂੰ, ਇਹ ਵੀ ਦੱਸ ਆਇਆ ਸੀਗਾ ਕਿ ਰੇਤਾ ਦਾ ਜਿਹੜੀ ਨਜਾਇਜ਼ ਮਾਈਨਿੰਗ ਆ, ਇਹਦੇ ਵਿੱਚ ਬਹੁਤ ਸਾਰੇ ਐਮਐਲਏ ਲੱਗੇ ਹੋਏ ਆ। ਉਹ ਕਹਿੰਦੇ 12 ਦੇ ਕਰੀਬ ਐਮਐਲਏ ਸੀ ਕਾਂਗਰਸ ਦੇ, ਚਰਨਜੀਤ ਸਿੰਘ ਚੰਨੀ ਹੋਰਾਂ ਦਾ ਨਾਮ ਵੀ ਉਹਦੇ ਵਿੱਚ ਸੀ। ਉਹ ਕਹਿੰਦੇ ਇਹਦੇ ਉੱਤੇ ਸੋਨੀਆ ਗਾਂਧੀ ਹੋਰਾਂ ਨੇ ਮੈਨੂੰ ਕਾਰਵਾਈ ਨਹੀਂ ਕਰਨ ਦਿੱਤੀ। ਇਹ ਕੈਪਟਨ ਅਮਰਿੰਦਰ ਸਿੰਘ ਹੋਰੀ ਕਹਿੰਦੇ ਆ। ਜੇ ਸੋਨੀਆ ਗਾਂਧੀ ਹੋਰਾਂ ਨੇ ਕਾਰਵਾਈ ਨਹੀਂ ਕਰਨ ਦਿੱਤੀ ਤੇ ਸੋਨੀਆ ਗਾਂਧੀ ਨੇ ਕਾਰਵਾਈ ਕਿਉਂ ਨਹੀਂ ਕਰ ਦਿੱਤੀ, ਇਹਦਾ ਜਵਾਬ ਕੌਣ ਦੇਊਗਾ? ਪੰਜਾਬ ਵਿੱਚ ਅਮਰਿੰਦਰ ਸਿੰਘ ਹੁਰੀ ਮੈਂ ਸਰਕਾਰ ਚਲਾ ਰਹੇ, ਕੀ ਹਾਈ ਕਮਾਂਡ ਕੋਲੇ ਜੁਰਮ ਨਹੀਂ ਸੀ ਉਹਨੂੰ ਪੁੱਛ ਸਕਦੇ ਕਿ ਜਿਹੜੇ ਵਾਅਦੇ ਨੇ ਉਹ ਕਿਹਨੇ ਪੂਰੇ ਕਰਨੇ ਆ? ਸ਼ਰਾਬ ਮਾਫੀਆ, ਨਕਲੀ ਮਾਫੀਆ ਪੰਜਾਬ ਦੇ ਵਿੱਚ ਉਹ ਟਰੀਆਂ ਕੀ ਸੀਗੀਆਂ, ਚਾਹੇ ਉਹ ਪੰਜਾਬ ਵਿੱਚ ਫੜੀਆਂ ਗਈਆਂ, ਚਾਹੇ ਬਾਦਲ ਦੇ ਵਿੱਚ ਫੈਕਟਰੀਆਂ, ਚਾਹੇ ਜੰਡਿਆਲਾ ਗੁਰੂ ਵਿੱਚ ਫੜੀਆਂ ਗਈਆਂ ਫੈਕਟਰੀਆਂ, ਉਹ ਕਾਂਗਰਸੀ ਤਾਂ ਫੇਰ ਲੜ ਰਹੇ ਆਰਾਮ ਦੇ ਨਾਲ। ਜੇ ਖਤਮ ਜਾਊਗਾ ਉਹ ਕਿ ਜਾਦੂ ਦੀ ਜਿਹੜੀ ਆ ਜਿਹੜੀ 111 ਦੇ ਵਿੱਚ ਚੱਲੀ ਤੇ ਅਗਲੇ 5 ਸਾਲਾਂ ਦੇ ਵਿੱਚ ਚਰਨਜੀਤ ਸਿੰਘ ਪੂਰੀ ਚਲਾਉਣਗੇ। ਚਰਨਜੀਤ ਸਿੰਘ ਨਹੀਂ ਦਾ ਨਾਮ, ਭਾਜੇ ਦਾ ਨਾਮ ਸ਼ਰੇਆਮ ਉਸ ਮਾਮਲੇ ਦੇ ਵਿੱਚ ਆਉਂਦਾ ਜਿਹਨੂੰ ਖਤਮ ਕਰਨ ਦੀ ਗੱਲ ਰਾਹੁਲ ਗਾਂਧੀ ਹੁਰੀ ਕਹਿ ਰਹੇ ਆ। ਕੀ ਕਾਂਗਰਸ ਹਾਈ ਕਮਾਂਡ ਨੂੰ ਅਜੇ ਵੀ ਨਹੀਂ ਪਤਾ ਕਿ ਰੇਤ ਮਾਫੀਏ ਦੇ ਵਿੱਚ ਕੌਣ ਲੋਕ ਜਿਹੜੇ ਉਹ ਜੁੜੇ ਹੋਏ ਆ? ਹੈਰਾਨੀ ਵਾਲੀ ਗੱਲ ਇਹ ਆ ਕਿ ਰਾਹੁਲ ਗਾਂਧੀ ਹੁਰੀ ਇੱਥੇ ਆ ਕੇ ਇਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਕਿ ਕਾਂਗਰਸ ਦੀ ਸਰਕਾਰ 111 ਦਿਨ ਦੀ ਸੀ। 111 ਦਿਨ ਦੀ ਨਹੀਂ ਸੀਗੀ, ਇਹ ਕਾਂਗਰਸ ਦੀ ਸਰਕਾਰ 5 ਸਾਲ ਚੱਲੀ ਹੈ ਤੇ ਉਹਨਾਂ ਨੂੰ ਪਹਿਲਾਂ ਇਹ ਐਕਸੈਪਟ ਕਰਨਾ ਚਾਹੀਦਾ ਕਿ ਕਾਂਗਰਸ ਦੀ ਸਰਕਾਰ ਫੇਲ ਹੋਈ ਹੈ ਇਸ ਮਾਮਲੇ ਦੇ ਉੱਤੇ। ਜੀ ਕੱਲ ਮੰਨਣਾ ਨਹੀਂ ਨਾ। ਅੱਗੇ ਆਪਾਂ ਗੱਲ ਕਰਦੇ ਹਾਂ, ਲੰਬੀ ਦਾ ਰਾਹ ਲੰਬਾ ਹੁੰਦਾ ਜਾ ਰਿਹਾ ਆ ਬਾਦਲ ਪਰਿਵਾਰ ਲਈ। ਦੇਖੋ ਰਾਹ ਤਾਂ ਬੜੀ ਜਗ੍ਹਾ ਦੇ ਉੱਤੇ ਲੰਬੇ ਇਸ ਵਾਰੀ ਹੋ ਰਹੇ ਆ ਜੀ, ਔਰ ਸੀ ਦੇ ਉੱਥੇ ਵੀ ਆਗੂ ਸਿੰਘ ਬਾਦਲ ਦੀ 5 ਵਾਰੀ ਸੂਬੇ ਮੈਂ ਨਾ ਤੁਹਾਨੂੰ ਕੱਟ ਕੇ ਜਿਹੜੀ ਹੈਲੋ ਮੈਂ ਕੱਟ ਕੇ ਕਰਦੀ, ਤੁਹਾਨੂੰ ਆਵਾਜ਼ ਟੁੱਟਦੀ ਹੈ ਤੁਹਾਡੀ। ਹੈਲੋ ਹਾਂਜੀ, ਤੁਹਾਡੀ ਆਵਾਜ਼ ਟੁੱਟਦੀ ਹੈ ਇਹਦੇ ਵਿੱਚ। ਹਾਂਜੀ ਹਾਂਜੀ ਟੁੱਟਦੀ ਹੈ ਹੁਣ। ਹਾਂਜੀ ਨਹੀਂ ਟੁੱਟ ਕੇ ਆਉਂਦੀ ਹੈ, ਮੈਂ WhatsApp ਤੇ ਕਰ ਦਿੰਦਾ ਤੁਹਾਨੂੰ।
ਇਹਦਾ ਕਰਨਾ ਫਿਰ ਜਦੋਂ ਕਰਨਾ। ਹੈਲੋ, ਹਾਂਜੀ ਹਾਂਜੀ ਹੁਣ ਠੀਕ ਹੈ ਤਾਂ ਆਵਾਜ਼ ਹੁਣ ਨਾ। ਠੀਕ ਹੈ ਜੀ। ਹਾਂਜੀ ਹੁਣ ਟੁੱਟਦੀ ਸੀ, ਬਾਦਲ ਨਾਲ ਹੀ ਕਰਦੇ ਮੁੜ ਕੇ। ਹਾਂਜੀ ਲੰਬੀ ਜਿਹੜੀ ਸੀਟ ਹੈ ਉਹ ਪ੍ਰਕਾਸ਼ ਸਿੰਘ ਬਾਦਲ ਜਾਂ ਬਾਦਲ ਪਰਿਵਾਰ ਇਹ ਸਮਝਦਾ ਰਿਹਾ ਕਿ ਉਹ ਉਹਨਾਂ ਦੇ ਘੜੇ ਦੀ ਮੱਛੀ ਆ। ਜਦੋਂ ਉਹ ਚਾਹਣਗੇ, ਜਿਵੇਂ ਉਹ ਚਾਹਣਗੇ ਇੱਥੋਂ ਜਿੱਤ ਸਕਦੇ ਆ, ਜਿਹਨੂੰ ਉਹ ਚਾਹਣਗੇ ਉੱਥੋਂ ਜਿੱਤ ਸਕਦਾ। ਮੈਂ ਇਹ ਗੱਲ ਕੁਝ ਸਮਾਂ ਪਹਿਲਾਂ ਵੀ ਆਖੀ ਸੀ ਵੀ ਜੇ ਇਹ ਸੀਟ ਏਡੀ ਸੌਖੀ ਹੁੰਦੀ ਜਿੱਤਣੀ ਤੇ ਸੁਖਬੀਰ ਸਿੰਘ ਬਾਦਲ ਹੋਰੀ ਇੱਥੋਂ ਜ਼ਰੂਰ ਖੜੇ ਹੁੰਦੇ ਤੇ ਉਹ ਜਲਾਲਾਬਾਦ ਕਿਸੇ ਹੋਰ ਨੂੰ ਲਾ ਦਿੰਦੇ। ਇਹ ਏਡੀ ਸੌਖੀ ਨਹੀਂ ਸੀ, ਇਸੇ ਕਰਕੇ ਉਹ ਜਲਾਲਾਬਾਦ ਚਲੇ ਗਏ। ਹਾਲਾਂਕਿ ਫਸ ਉਹ ਜਲਾਲਾਬਾਦ ਵੀ ਗਏ। ਹਲਕਾ ਲੰਬੀ ਦਾ ਇਤਿਹਾਸ ਜਿਹੜਾ 1962 ਤੋਂ ਲੈ ਕੇ ਹੁਣ ਤੱਕ ਹੋਈਆਂ 12 ਅਸੈਂਬਲੀ ਚੋਣਾਂ ਦੇ ਵਿੱਚ 8 ਵਾਰੀ ਅਕਾਲੀ ਦਲ ਜੇਤੂ ਰਿਹਾ, 3 ਵਾਰੀ ਕਾਂਗਰਸ ਜਿੱਤੀ। 1969 ਦੇ ਵਿੱਚ ਇਸ ਹਲਕੇ ਤੋਂ CPI ਦਾਨਾ ਰਾਮ ਜਿੱਤੇ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 5 ਵਾਰੀ ਜਿੱਤੇ। ਇਹ ਉਹਨਾਂ ਦੀ 6ਵੀਂ ਚੋਣ ਹੈ। 17 ਦੇ ਵਿੱਚ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਨੂੰ 22,770 ਵੋਟਾਂ ਦੇ ਫਰਕ ਨਾਲ ਹਰਾਇਆ। ਜਾਂ ਇਹ ਕਹਿ ਲਓ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਉੱਥੋਂ ਕਾਗਜ਼ ਭਰ ਕੇ ਪ੍ਰਕਾਸ਼ ਸਿੰਘ ਬਾਦਲ ਨੂੰ ਜਿਤਾਇਆ। ਵੱਡੇ ਬਾਦਲ 2012 ਦੇ ਵਿੱਚ 24,739 ਵੋਟਾਂ ਦੇ ਨਾਲ, 7 ਦੇ ਵਿੱਚ 9187 ਵੋਟਾਂ ਦੇ ਨਾਲ, 2002 ਦੇ ਵਿੱਚ 23,929 ਵੋਟਾਂ ਦੇ ਫਰਕ ਦੇ ਨਾਲ ਜਿਹੜੇ ਉਹ ਜਿੱਤੇ। ਇਹ ਵੀ ਕਿਹਾ ਜਾਂਦਾ ਸੀਗਾ ਕਿ ਇੱਥੋਂ ਹਰਸਿਮਰਤ ਕੌਰ ਬਾਦਲ ਹੋਰੀ ਚੋਣ ਲੜ ਸਕਦੇ ਆ। ਹਰਸਿਮਰਤ ਕੌਰ ਬਾਦਲ ਹੋਰੀ ਵੀ ਇੱਥੋਂ ਨਹੀਂ ਲੜੇ। ਉਹਦਾ ਇੱਕ ਕਾਰਨ ਇਹ ਕਿਹਾ ਜਾ ਰਿਹਾ ਹੈ ਕਿ ਬਾਦਲ ਪਰਿਵਾਰ ਦੇ ਮਨ 'ਚ ਇਹ ਡਰ ਬਹਿ ਗਿਆ ਕਿ ਜੇ ਲੰਬੀ ਸੀਟ ਤੋਂ ਹਰਸਿਮਰਤ ਕੌਰ ਬਾਦਲ ਹਾਰ ਗਏ ਤੇ ਫਿਰ ਇਹਦਾ ਅਸਰ ਉਹਨਾਂ ਦੀ ਲੋਕ ਸਭਾ ਦੇ ਉੱਤੇ ਪਊਗਾ। ਬਠਿੰਡੇ ਤੋਂ ਲੋਕ ਸਭਾ ਦੇ ਮੈਂਬਰ ਨੇ, ਜਦੋਂ ਦੁਬਾਰਾ ਲੋਕ ਸਭਾ ਚੋਣ ਹੋਊਗੀ ਲੋਕੀ ਕਹਿਣਗੇ ਲੰਬੀ ਤੋਂ ਤਾਂ ਹਾਰੇ ਹੋਏ ਹੋ ਤੁਸੀਂ, ਇਸ ਕਰਕੇ ਇੱਥੋਂ ਲੋਕ ਸਭਾ ਤੋਂ ਕਿਵੇਂ ਤੁਸੀਂ ਜਿੱਤ ਸਕਦੇ ਹੋ। ਇਹ ਜਮਾ ਘਟਾਓ ਕਰਦੇ ਆ 94 ਸਾਲ ਦੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਫੇਰ ਲੈ ਆਂਦਾ ਗਿਆ, ਜਿਨ੍ਹਾਂ ਨੇ ਪਿਛਲੀਆਂ 2 ਟਰਮਾਂ ਇਹ ਕਹਿ ਕੇ ਜਿੱਤੀਆਂ ਨੇ ਕਿ ਇਹ ਮੇਰੀ ਆਖਰੀ ਚੋਣ ਹੈ। ਜਿਹੜਾ ਲੰਬੀ ਬਾਦਲਾਂ ਦਾ ਗੜ ਹੈ, ਕਿਹਾ ਜਾਂਦਾ ਹੈ ਕਿ ਜੇ ਕਿਸੇ ਨੇ ਛਿੱਕ ਵੀ ਮਾਰੀ ਤੇ ਬਾਦਲ ਟੱਬਰ ਨੂੰ ਖਬਰ ਹੋ ਜਾਂਦੀ ਆ ਵੀ ਕਿਹਨੇ ਛਿੱਕ ਮਾਰੀ, ਕਿਹੜੇ ਘਰ ਚੋਂ ਇਹ ਛਿੱਕ ਆਈ ਹੈ। ਉਹ ਇਹ ਕਹਿੰਦੇ ਆ ਬਾਦਲ ਇਸ ਵਾਰੀ ਕਿ ਮੇਰਾ ਚੋਣ ਲੜਨ ਦਾ ਤਾਂ ਮਨ ਨਹੀਂ ਸੀਗਾ, ਪਰ ਪਾਰਟੀ ਨੇ ਹੁਕਮ ਕੀਤਾ। ਉਹ ਹੁਕਮ ਕਿਵੇਂ ਟਾਲਦੇ? ਪਾਰਟੀ ਕਿਹੜੀ? ਪਾਰਟੀ ਤਾਂ ਘਰ ਦੀ ਹੈ, ਪ੍ਰਾਈਵੇਟ ਲਿਮਟਿਡ ਹੈ। ਆਮ ਆਦਮੀ ਪਾਰਟੀ ਦੇ ਗੁਰਮੀਤ ਸਿੰਘ ਖੁੱਡੀਆਂ ਇਸ ਵੇਲੇ ਤਕੜੀ ਟੱਕਰ ਦੇ ਰਹੇ ਆ। ਉਹ ਕਹਿੰਦੇ ਕਿ ਵੱਡੇ ਬਾਦਲ ਦੀ ਸਿਆਸੀ ਮਜਬੂਰੀ 'ਚ ਵੱਡੇ ਬਾਦਲ ਚੋਣ ਲੜ ਰਹੇ ਆ, ਸੁਖਬੀਰ ਸਿੰਘ ਬਾਦਲ ਨੇ ਉਹਨਾਂ ਨੂੰ ਫਸਾਤਾ। ਉਹ ਇਹ ਕਹਿੰਦੇ ਆ ਕਿ ਉਹ ਇੱਥੇ ਲੜਨਾ ਨਹੀਂ ਸੀ ਚਾਹੁੰਦੇ। ਹਾਲਾਂਕਿ ਅਕਾਲੀ ਦਲ ਦੇ ਜਿਹੜੇ ਵਰਕਰ ਨੇ ਉਹ ਇਹ ਕਹਿੰਦੇ ਆ, ਉਹ ਪਹਿਲੀ ਵਾਰੀ ਮੰਨਦੇ ਆ ਕਿ ਮੁਕਾਬਲਾ ਬਹੁਤ ਸਖਤ ਆ ਪਰ ਜਿੱਤਾਂਗੇ ਅਸੀਂ। ਉਹ ਨਾਲ ਦੀ ਨਾਲ ਇਹ ਵੀ ਗੱਲ ਕਹਿੰਦੇ ਆ ਇਸ ਸੀਟ ਤੇ ਕਾਂਗਰਸ ਵੱਲੋਂ ਲਗਾਤਾਰ ਇਹ ਕਰਕੇ ਲਾਗੂ ਹੋ ਗਏ ਕਿ 17 ਵਿੱਚ ਉਹਨਾਂ ਨੂੰ ਸੀਟ ਨਹੀਂ ਦਿੱਤੀ ਸੀ। ਉਹਨਾਂ ਨੂੰ ਛੱਡ ਕੇ ਗੁਣਾ ਪੈ ਰਿਹਾ ਸੀ ਗੁਰਮੀਤ ਖੁੱਡੀਆਂ। ਔਰ ਲਾਲ ਜਦੋਂ ਅਮਰਿੰਦਰ ਸਿੰਘ ਦਾ ਫੋਨ ਪਿਆ ਗੁਰਮੀਤ ਸਿੰਘ ਨੂੰ ਕਿ ਤੁਸੀਂ ਸੀਟ ਮੈਂ ਲੜਨਾ, ਗਿਆ ਵੀ ਜਦੋਂ ਕਾਂਗਰਸ ਦੇ ਪ੍ਰਧਾਨ ਲੜ ਨਹੀਂ ਕਰ ਸਕਦਾ, ਉਹਨੂੰ ਕਵਰਿੰਗ ਕੈਂਡੀਡੇਟ ਜਿਹੜਾ ਉਹ ਮਹੇਸ਼ ਸਿੰਘ ਬਾਦਲ ਇਹ ਪਾਸ ਨਹੀਂ ਤੁਰ ਰਹੇ ਦੇ ਬੰਦੇ ਸਾਰੇ ਗੁਰਮੀਤ ਸਿੰਘ ਖੁੱਡੇ ਆਮ ਆਦਮੀ ਦੇ ਨਾਲ ਹੋਏ ਨੇ। 1,00,000 ਵੋਟ ਹੈ, 75 ਪਿੰਡ ਪੈਂਦੇ ਆ ਔਰ ਪਿੰਡ ਇਹ ਭਾਊਆਂ ਦੇ ਆ। ਔਰ ਇਹ ਭਾਊਆਂ ਦੇ ਪਿੰਡ ਜਿਹੜੇ ਨੇ ਉਹ ਫੈਸਲਾ ਕਰਦੇ ਆ ਇਸ ਸੀਟ ਦਾ। ਗੁਰਮੀਤ ਸਿੰਘ ਖੁੱਡੀਆਂ ਬਹੁਤੇ ਪਿੰਡਾਂ ਨੂੰ ਆਪਣੇ ਵੱਲ ਕਰਨ ਦੇ ਸਥਿਤੀ ਦੇ ਵਿੱਚ ਹੈਗੇ ਨੇ। ਦਿਆਲ ਸਿੰਘ ਕੋਲਿਆਂ ਵਾਲੀ ਸੰਕਟ ਮੋਚਕ ਹੁੰਦਾ ਸੀਗਾ ਬਾਦਲ ਪਰਿਵਾਰ ਦਾ। ਇਸ ਵਾਰੀ ਉਹ ਦੁਨੀਆ ਦੇ ਵਿੱਚ ਹੈ ਨਹੀਂਗਾ। ਉਹਦੀ ਘਾਟ ਉਹਦੇ ਪਰਿਵਾਰ ਨੂੰ ਪਤਾ ਨਹੀਂ ਕਿੰਨੀ ਕੁ ਮਹਿਸੂਸ ਹੋ ਰਹੀ ਹੋਊਗੀ, ਬਾਦਲ ਪਰਿਵਾਰ ਨੂੰ ਜ਼ਰੂਰ ਮਹਿਸੂਸ ਹੋ ਰਹੀ ਹੋਊਗੀ, ਕਿਉਂਕਿ ਉਹ
ਆਪਣੇ ਤਰੀਕੇ ਦੇ ਨਾਲ, ਕਿਉਂਕਿ ਉਹਦਾ ਇੱਕ ਸਟਾਈਲ ਸੀ ਗੁੰਡਾਗਰਦੀ ਵਾਲਾ, ਉਹ ਲੋਕਾਂ ਨੂੰ ਆਪਣੇ ਨਾਲ ਕਰ ਲੈਂਦਾ ਹੁੰਦਾ ਸੀ। ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਪੋਤਰਾ ਸੁਖਬੀਰ ਸਿੰਘ ਬਾਦਲ ਦਾ ਮੁੰਡਾ ਅਨੰਤਵੀਰ ਸਿੰਘ ਆਪਣੇ ਦਾਦੇ ਦੀ ਚੋਣ ਮੁਹਿੰਮ ਚਲਾ ਰਿਹਾ। ਡੇਰੇ ਸਰਸੇ ਦੀ 10,000 ਵੋਟ ਹੈ। ਡੇਰਾ ਸਰਸਾ ਕੀ ਕਰਦਾ ਅਜੇ ਕੁਝ ਕਿਹਾ ਨਹੀਂ ਜਾ ਰਿਹਾ, ਪਰ ਇੱਕ ਗੱਲ ਜਿਹੜੀ ਇਸ ਹਲਕੇ ਦੇ ਵਿੱਚ ਇਸ ਸੀਟ ਦੇ ਉੱਤੇ ਸੁਣਨ ਨੂੰ ਮਿਲਦੀ ਆ, ਲੰਬੀ ਵਾਲਿਓ ਇਸ ਵਾਰੀ ਸਿਆਸੀ ਜਕੜ ਤੋੜ ਦਿਓ। ਇਹ ਬੜੇ ਵੱਡੇ ਪੱਧਰ ਦੇ ਉੱਤੇ ਜਿਹੜੀ ਉਹ ਗੱਲ ਚੱਲ ਰਹੀ ਹੈ। ਹੁਣ ਵੇਖਣਾ ਇਹ ਹੋਊਗਾ ਕਿ ਇੱਥੇ ਜਿਹੜੇ ਇਸ ਵਾਰੀ ਚੇਂਜ ਆਉਂਦੀ ਹੈ ਕਿ ਨਹੀਂ। ਆਉਣ ਦੇ ਚਾਂਸਸ ਜਿਹੜੇ ਆ ਉਹ ਬੜੇ ਵੱਡੇ ਪੱਧਰ ਦੇ ਉੱਤੇ ਬਣੇ ਹੋਏ ਆ। ਭਗਵੰਤ ਮਾਨ ਦੀ ਮਾਤਾ ਹਰਪਾਲ ਕੌਰ ਨੇ ਇਸ ਜਗ੍ਹਾ ਦੇ ਉੱਤੇ ਜਾ ਕੇ ਚੋਣ ਪ੍ਰਚਾਰ ਕੀਤਾ ਔਰ ਉਹਨਾਂ ਨੇ ਇਹ ਗੱਲ ਕਹੀ ਕਿ ਇਸ ਵਾਰੀ ਇੱਥੋਂ ਦੀ ਫਿਜ਼ਾ ਬਦਲ ਦਿਓ। ਗੁਰਮੀਤ ਸਿੰਘ ਖੁੱਡੀਆਂ ਇੱਕ ਗੱਲ ਆਪਣੀ ਚੋਣ ਪ੍ਰਚਾਰ ਦੇ ਵਿੱਚ ਬਾਰ-ਬਾਰ ਕਹਿੰਦੇ ਆ ਕਿ ਇਸ ਵਾਰੀ ਸਮੁੰਦਰ ਨੂੰ ਬੰਨ ਲਾ ਕੇ ਦੱਸਾਂਗੇ। ਜੇ ਲੰਬੀ ਸੀਟ ਬਾਦਲ ਪਰਿਵਾਰ ਹਾਰ ਗਿਆ ਤੇ ਤੁਸੀਂ ਸੋਚ ਸਕਦੇ ਹੋ ਉਹ ਸਿਆਸਤ ਦੇ ਵਿੱਚ ਹਾਸ਼ਲ ਤੁਰ ਪੂਗਾ, ਕਿਉਂਕਿ ਲੰਬੀ ਕੋਈ ਨਹੀਂ ਬਹੁਤੀ। ਬਾਦਲ ਪਰਿਵਾਰ ਇਸ ਵਾਰੀ ਸੱਤਾ ਦੇ ਵਿੱਚ ਨਹੀਂ ਆਉਂਦਾ। ਬਾਦਲ ਤੇ ਸਭ ਤੋਂ ਵੱਡਾ ਸਵਾਲ ਸੁਖਬੀਰ ਪ੍ਰਧਾਨਗੀ ਦੇ ਉੱਤੇ ਉੱਠਣਾ, ਇਸ ਕਰਕੇ ਹਰ ਹੀਲੇ ਇਸ ਸੀਟ ਨੂੰ ਜਿੱਤਣ ਦਾ ਯਤਨ ਕੀਤਾ ਜਾਊ। ਜਿੱਤਣ ਦੇ ਯਤਨ ਮੈਂ ਤਾਂ ਕਰਕੇ ਇਨਵਰਟਡ ਕਾਮਾ ਚ ਬੰਦ ਕਰਦਾ ਹੁੰਦਾ, 48 ਘੰਟੇ ਹੁੰਦੇ ਆ ਵਿੱਚ ਕੀਤਾ ਕੁਛ ਨਹੀਂ ਪਤਾ ਲੱਗਦਾ। ਜੀ ਬਿਲਕੁਲ। ਤੇ ਜੇ ਹੁਣ ਬਾਦਲ ਪਰਿਵਾਰ ਦੀ ਗੱਲ ਕਰਦੇ ਆ, ਇੰਨੇ ਸਾਲ ਲੋਕ ਲਵਾਊ ਵਾਅਦੇ ਕਰਦੇ ਰਹੇ ਆ, ਤਾਂ ਹੁਣ ਫੇਰ ਉਹੀ ਦੁਹਰਾ ਰਹੇ। ਦੇਖੋ ਜਿਹੜੀਆਂ ਵਾਅਦੇ ਜਿਹੜੇ ਤੇ ਹਾਲ ਤਾਂ ਇਹ ਨਹੀਂ ਕਿ ਲੋਕੀ ਐਕਸੈਪਟ ਕਰ ਲੈਣਗੇ ਨਾ ਚੋਣ। ਇਹ ਸਵਾਲ ਹੈ। ਇੱਕ ਕਿਤਾਬਚਾ ਜਾਰੀ ਨੇ ਸਿਆਸੀ ਧਿਰਾਂ 5 ਸਾਲਾਂ ਤੋਂ ਬਾਅਦ, ਤੇ ਉਸ ਕਿਤਾਬਚੇ ਨੂੰ, ਕਿਤਾਬਚਾ ਬੜਾ ਵਧੀਆ ਹੁੰਦਾ, ਰੰਗਦਾਰ ਔਰ ਫਾਈਨ ਪ੍ਰਿੰਟ ਦੇ ਵਿੱਚ, ਜਿਹੜੇ ਖਾਸ ਤੌਰ ਦੇ ਉੱਤੇ ਅੱਗੇ ਪਿੱਛੇ ਵਾਲੇ ਸਫ਼ੇ ਬੜੇ ਰੰਗਦਾਰ ਹੁੰਦੇ ਆ। ਇਹਦੇ ਵਿੱਚ ਜੋ ਕੁਛ ਆਖਿਆ ਗਿਆ ਉਹ ਇੱਕ ਦਿਨ ਪੜ੍ਹ ਦਿੰਦੇ ਆ, ਜਿੱਦਣ ਇਹਨੂੰ ਜਾਰੀ ਕਰਨਾ ਹੁੰਦਾ, ਮੁੜ ਕੇ ਕਿਹਨੇ ਯਾਦ ਰੱਖਣਾ ਹੁੰਦਾ। ਨਹੀਂ ਤਾਂ ਕੈਪਟਨ ਅਮਰਿੰਦਰ ਸਿੰਘ ਦਾ ਕਿਤਾਬਚਾ ਦੇਖ ਲਓ ਪਿਛਲੀ ਵਾਰੀ ਵਾਲਾ, 12 ਵਾਲਾ ਕਿਤਾਬਚਾ ਅਕਾਲੀ ਦਲ ਬਾਦਲ ਦਾ ਦੇਖ ਲਓ, ਉਹਦੇ ਵਿੱਚ ਕਿਹੜੇ ਵਾਅਦੇ ਸੀ। ਤੇ 12 ਦੇ ਵਿੱਚ ਜਿੱਤਣ ਤੋਂ ਬਾਅਦ ਜਦੋਂ ਰਿਪੀਟ ਵੱਜੀ ਹੈ ਇਹਨਾਂ ਦੀ, ਕਿਹੜੇ ਵਾਅਦੇ ਉਹਦੇ ਵਿੱਚ ਪੂਰੇ ਕੀਤੇ? ਕੋਈ ਵੀ ਨਹੀਂ। ਇਹ ਜਿਹੜੇ ਚੋਣ ਮੈਨੀਫੈਸਟੋ ਨੇ ਨਾ, ਇਹ ਤਾਂ ਮਜ਼ਾਕ ਬਣ ਗਏ ਲੋਕਾਂ ਦੇ ਵਾਸਤੇ। ਗੱਫੇ ਵੰਡਣ ਦੀ ਝੜੀ ਫੇਰ ਜਿਹੜੀ ਜੀ ਉਹ ਲਾਤੀ। ਸਾਰਿਆਂ ਨੂੰ ਪਤਿਆਉਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਗਈ ਆ। ਕਿਸਾਨ, ਦਲਿਤ, ਔਰਤਾਂ, ਨੌਜਵਾਨ, ਬੇਰੁਜ਼ਗਾਰ, ਵਿਦੇਸ਼ ਜਾਣ ਦੇ ਚਾਹਵਾਨ, ਪ੍ਰਵਾਸੀ, ਹਿੰਦੂ ਵਰਗ, ਸਾਰਿਆਂ ਨੂੰ ਵੱਖੋ ਵੱਖਰੀਆਂ ਸਹੂਲਤਾਂ ਦੇਣ ਦੀ ਗੱਲ ਜਿਹੜੀ ਆ ਉਹ ਇਹਦੇ ਵਿੱਚ ਕੀਤੀ ਗਈ ਆ। ਜਿਹੜੇ ਸੋਲਰ ਦੇ ਵੱਡੇ ਪਲਾਂਟ ਨੇ ਉਹ ਲਾ ਕੇ ਬਿਜਲੀ ਸਬਸਿਡੀ ਦੇ ਰੂਪ ਦੇ ਵਿੱਚ ਪਾਵਰਕਾਮ ਨੂੰ ਦਿੱਤੀ ਜਾਂਦੀ ਅਦਾਇਗੀ, ਸਰਕਾਰੀ ਖਜ਼ਾਨੇ ਤੋਂ ਰਾਹਤ ਦਵਾ ਕੇ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਜਾਣਗੀਆਂ। ਜਿਹੜੀ ਬੁਢਾਪਾ ਤੇ ਸਮਾਜ ਭਲਾਈ ਪੈਨਸ਼ਨ 1500 ਤੋਂ 3100 ਰੁਪਈਆ ਕਰ ਦਿੱਤੀ ਜਾਊਗੀ। ਗਰੀਬ ਪਰਿਵਾਰਾਂ ਦੀਆਂ ਕੁੜੀਆਂ ਦੀ ਸ਼ਗਨ ਰਾਸ਼ੀ 51,000 ਤੋਂ ਵਧਾ ਕੇ 75,000 ਕਰ ਦਿੱਤੀ ਜਾਊਗੀ। ਇਹਦੇ ਵਿੱਚ ਇਹ ਗੱਲ ਆਖੀ ਗਈ ਆ ਕਿ ਪੰਜਾਬ ਦੇ ਵਿੱਚ ਜਿਹੜੀਆਂ ਉਹ 6 ਨਵੀਆਂ ਯੂਨੀਵਰਸਿਟੀਆਂ ਸਥਾਪਿਤ ਕੀਤੀਆਂ ਜਾਣਗੀਆਂ। 1 ਨਹੀਂ 2 ਨਹੀਂ 6। ਇਹਦੇ ਵਿੱਚ ਬਾਬੂ ਕਾਸ਼ੀ ਰਾਮ ਹੋਰਾਂ ਦੇ ਨਾਮ ਦੇ ਉੱਤੇ, ਭਗਵਾਨ ਵਾਲਮੀਕ ਦੇ ਨਾਮ ਤੇ, ਗੁਰੂ ਰਵਿਦਾਸ ਦੇ ਨਾਮ ਦੇ ਉੱਤੇ ਜਿਹੜੀਆਂ, ਔਰ ਇੱਕ ਸਕਿੱਲ ਯੂਨੀਵਰਸਿਟੀ ਸਥਾਪਿਤ ਕੀਤੀ ਜਾਊਗੀ। ਸਵਾਲ ਇਹ ਆ ਕਿ ਜਿਹੜੀਆਂ ਇੱਥੇ ਯੂਨੀਵਰਸਿਟੀਆਂ ਪਹਿਲਾਂ ਚੱਲ ਰਹੀਆਂ ਨੇ ਉਹਦੀ ਸਾਰ ਕਿੰਨੀ ਕੁ ਸੂਬਾ ਲੈ ਰਿਹਾ? ਇਹ ਨਹੀਂ ਕੁਝ ਵੀ ਕਿਸੇ ਨੇ ਕੋਈ ਗੱਲ ਨਹੀਂ ਕੀਤੀ ਇਸ ਮਾਮਲੇ ਦੇ ਉੱਤੇ। ਪੰਜਾਬੀ ਯੂਨੀਵਰਸਿਟੀ ਪਟਿਆਲਾ ਕਿਵੇਂ ਚੱਲ ਰਹੀ ਹੈ, ਜਿਹੜੀ ਬੋਲੀ ਦੇ ਨਾਂ ਦੇ ਉੱਤੇ ਬਣੀ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਕਿਵੇਂ ਚੱਲ ਰਹੀ ਹੈ, ਗੁਰੂ ਨਾਨਕ ਸਾਹਿਬ ਦੇ ਨਾਮ ਦੇ ਉੱਤੇ ਬਣੀ ਹੈ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਹੈ। ਤਾਂ ਇਹ ਕਿਵੇਂ ਚੱਲ ਰਹੀਆਂ ਨੇ ਕਿਸੇ ਨੇ ਨਹੀਂ ਕਿਹਾ। 6 ਯੂਨੀਵਰਸਿਟੀਆਂ ਨਵੀਆਂ ਖੜੀਆਂ ਕਰ ਦਿੱਤੀਆਂ ਜਾਣਗੀਆਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਾਲੀ ਦਲ ਬਾਦਲ ਦੇ ਅੰਡਰ ਹੈ। ਇਹਨਾਂ ਨੇ ਇੱਕ ਯੂਨੀਵਰਸਿਟੀ ਤੇ ਫਤਿਹਗੜ੍ਹ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਨਾਮ ਦੇ ਉੱਤੇ ਬਣਾਈ ਹੈ। ਉਹ ਏਡੇ ਮੰਦੇ ਹਾਲਾਂ ਦੇ ਵਿੱਚੋਂ ਇਸ ਵੇਲੇ ਲੰਘ ਰਹੀ ਹੈ। ਇੱਕ ਯੂਨੀਵਰਸਿਟੀ ਨੇ ਇਹਨਾਂ ਤੋਂ ਚੱਲ ਰਹੀ। 6 ਯੂਨੀਵਰਸਿਟੀ ਇਹ ਪ੍ਰਾਈਵੇਟ ਗਈਆਂ,
ਸਰਕਾਰ ਬਣਾਊਗੀ, ਜੇ ਸਰਕਾਰ ਬਣਾਊਗੀ ਬੜੇ ਸਵਾਲ ਕਬੱਡੀ ਖੇਡਾਂ ਦੇ ਸੋਨੇ ਕਰੋੜ ਰੁਪਏ ਦਾ ਨਾਮ ਦੀ ਅਗਲੀ ਟੀਮ ਆਊਗੀ ਤਾਂ 40% ਜਿਹੜੇ ਉਹ ਵੀ ਹੋਣ, ਉਹ ਕੀ ਜਾਣਗੇ ਲੰਬੇ ਜਿਹੜੀਆਂ ਨੇ। ਪਰ ਸੁਖਬੀਰ ਸਿੰਘ ਬਾਦਲ ਨੇ ਇਸ ਕਰਕੇ ਜੀ ਮੈਂ ਤੁਹਾਨੂੰ ਫੋਨ ਕੱਟ ਕੇ ਲਾਵਾਂ, ਇਹਦਾ ਨਾ ਆਵਾਜ਼ ਬਹੁਤ ਟੁੱਟਦੀ ਤੁਹਾਡੀ। ਓਕੇ ਜੀ। ਹਾਂਜੀ ਹਾਂਜੀ, ਤੇ ਅਗਲੀ ਖਬਰ ਨਾਲ ਲੱਗਦੀ ਮਜੀਠਾ ਹਲਕੇ ਦੀ ਵੀ ਕਰ ਲਈਏ। ਉੱਥੇ ਵੀ ਕਹਿੰਦੇ ਵੀ ਰਾਹ ਸੌਖਾ ਨੇ ਮਜੀਠੀਏ ਪਰਿਵਾਰ ਦਾ। ਦੇਖੋ, ਰਾਹ ਔਖੇ ਤਾਂ ਬਹੁਤ ਸਾਰੇ ਥਾਵਾਂ ਦੇ ਉੱਤੇ ਹੋਏ ਪਏ ਆ, ਬਹੁਤ ਸਾਰੇ ਨੇਤਾਵਾਂ ਦੇ ਹੋਏ ਪਏ ਆ। ਉਹ ਸੀਟਾਂ ਜਿਨ੍ਹਾਂ ਦੇ ਵਾਸਤੇ ਨਾ ਜੀ ਇਹ ਲੋਕ ਵਰ੍ਹਿਆਂ ਤੋਂ ਬੈਠੇ ਰਹੇ ਵੀ ਇੱਥੇ ਸੀਟ ਨੂੰ ਕੌਣ ਸਾਡੀ ਨੂੰ ਛੇੜ ਸਕਦਾ ਜੀ। ਪਰ ਲੋਕ ਪਤਾ ਨਹੀਂ ਕਿੱਧਰ ਨੂੰ ਜਿਹੜਾ ਜੀ ਕਿਹਨੂੰ ਕਿਸ ਤਰ੍ਹਾਂ ਦਾ ਰਾਹ ਦਿਖਾ ਦੇਣ। ਬੜਾ ਕੁਛ ਇੱਥੇ ਬੋਲਿਆ ਜਾ ਰਿਹਾ, ਕਿਹਾ ਜਾ ਰਿਹਾ, ਕਦੀ ਕਿਸੇ ਨੂੰ ਫੜ ਲਿਆਉਂਦੇ, ਕਦੀ ਕਿਸੇ ਨੂੰ ਫੜ ਲਿਆਉਂਦੇ। ਉਹਦੇ ਬਾਵਜੂਦ ਲੋਕ ਜਿਹੜਾ ਉਹਨਾਂ ਦਾ ਹੁੰਗਾਰਾ ਜਿਹੜਾ ਲੋਕਾਂ ਦਾ ਉਹ ਬਦਲਾਓ ਵਾਲੇ ਪਾਸੇ ਨੂੰ ਸਪਸ਼ਟ ਦਿਸ ਰਿਹਾ ਜੀ ਸੜਕਾਂ ਦੇ ਉੱਤੇ। ਮੈਂ ਸੜਕਾਂ ਦੇ ਉੱਤੇ ਕਹੂੰਗਾ, ਬਾਕੀ ਜਿਹੜਾ ਉਹ ਵੋਟਾਂ ਦੇ ਰੂਪ ਦੇ ਵਿੱਚ ਪਤਾ ਲੱਗੂਗਾ। ਔਰ ਖਾਸ ਤੌਰ ਦੇ ਉੱਤੇ ਜਿਹੜੇ ਲਾਸਟ 48 ਘੰਟੇ ਨੇ, 18 ਨੂੰ ਜਿੱਦਣ ਚੋਣ ਪ੍ਰਚਾਰ ਖਤਮ ਹੋ ਜਾਊਗਾ, ਉਹ 18 ਦੀ ਰਾਤ 19 ਦੀ ਰਾਤ, ਉਹਨੂੰ ਕਹਿਰ ਦੀ ਰਾਤ ਕਹਿੰਦੇ ਆ ਜਿਹੜੀ ਇਹਦੇ ਪੋਲਿਟਿਕਸ ਦੇ ਵਿੱਚ। ਉਦੋਂ ਕੀ ਵਰਤਿਆ ਜਾਂਦਾ, ਕੀ ਵਰਤਾਇਆ ਜਾਂਦਾ, ਕੀ ਕੁਝ ਕੀਤਾ ਜਾਂਦਾ, ਬੜਾ ਕੁਝ ਜਿਹੜਾ ਉਹ ਹੋਣਾ। ਅਸਲ ਦੇ ਵਿੱਚ ਇਮਤਿਹਾਨ ਜਿਹੜਾ ਉਹ ਹੁਣ ਸ਼ੁਰੂ ਹੋਇਆ। ਮਜੀਠੇ ਹਲਕੇ ਦੇ ਵਿੱਚ ਇਹ ਸੀਟ ਬਿਕਰਮ ਮਜੀਠੀਆ ਹੋਰਾਂ ਦੀ ਮੰਨੀ ਜਾਂਦੀ ਹੈ। ਜੇ ਉਸ ਹਲਕੇ ਦੇ ਵਿੱਚ ਤੁਸੀਂ ਜਾਓ ਤਾਂ ਉਹਦਾ ਜਿਹੜਾ ਉੱਥੇ ਬਿਕਰਮ ਮਜੀਠੀਆ ਦੀ ਦਹਿਸ਼ਤ ਇਹ ਕਹਿ ਲਓ ਕਿ ਉਸ ਹਲਕੇ ਦੇ ਵਿੱਚ ਤੁਹਾਨੂੰ ਦਿਸਦੀ ਹੈ। ਲੋਕੀ ਕੈਮਰੇ ਦੇ ਮੂਹਰੇ ਆ ਕੇ ਕੋਈ ਗੱਲ ਨਹੀਂ ਕਰਦਾ, ਕਿਸੇ ਦੇ ਮੂਹਰੇ ਮਾਈਕ ਕਰੋ ਤੇ ਉਹ ਅੰਦਰ ਵੜ ਜਾਂਦੇ ਆ। ਐਤਕੀ ਕੁਛ ਜਿਹੜੇ ਉਹ ਬਦਲੇ ਹੋਏ ਹਾਲਾਤ ਨੇ। ਬਿਕਰਮ ਮਜੀਠੀਆ ਨੇ ਚੈਲੰਜ ਲੈ ਲਿਆ ਨਵਜੋਤ ਸਿੰਘ ਸਿੱਧੂ ਵਾਲਾ। ਨਵਜੋਤ ਸਿੰਘ ਸਿੱਧੂ ਨੇ ਜਦੋਂ ਇਹ ਗੱਲ ਕਹੀ ਕਿ ਇੱਕ ਸੀਟ ਲੜ ਕੇ ਵੇਖ, ਫਿਰ ਜਿਹੜਾ ਉਹ ਪਤਾ ਲੱਗੂਗਾ, ਤੇ ਉਹਨਾਂ ਨੇ ਉਹ ਚੈਲੰਜ ਵੀ ਕਬੂਲ ਕਰ ਲਿਆ। ਔਰ ਜਦੋਂ ਉਹ ਚੈਲੰਜ ਕਬੂਲ ਕਰ ਲਿਆ ਤੇ ਮਜੀਠੇ ਵਾਲੀ ਜਿਹੜੀ ਸੀਟ ਸੀ ਉਹ ਆਪਣੀ ਪਤਨੀ ਨੂੰ, ਗੁਨੀਵ ਨੂੰ ਛੱਡ ਦਿੱਤੀ। ਹੁਣ ਉੱਥੇ ਜਿਹੜਾ ਜੀ ਉਹ ਪੇਚਾ ਫਸਦਾ ਨਜ਼ਰ ਆ ਰਿਹਾ। ਸ਼ੁਰੂਆਤੀ ਦੌਰ ਦੇ ਵਿੱਚ ਇਹ ਲੱਗਦਾ ਸੀਗਾ ਕਿ ਬਿਕਰਮ ਮਜੀਠੀਆ ਦੇ ਨਾਂ ਦੇ ਉੱਤੇ ਸੀਟ ਨਿਕਲ ਜਾਣੀ, ਪਰ ਜਿਹੜੇ ਉੱਥੇ ਅਕਾਲੀ ਨੇ ਉਹਨਾਂ ਦੇ ਵਿੱਚ ਇਹ ਗੱਲ ਚੱਲਣੀ ਸ਼ੁਰੂ ਹੋ ਗਈ ਕਿ ਜੇ ਸੀਟ ਛੱਡਣੀ ਸੀ ਤੇ ਜਿਹੜੇ ਲੋਕ ਇੰਨੇ ਸਾਲਾਂ ਦੇ ਤੁਰੇ ਫਿਰਦੇ ਆ ਉਹਨਾਂ ਨੂੰ ਕਿਉਂ ਨਹੀਂ ਛੱਡੀ, ਆਪਣੇ ਟੱਬਰ ਨੂੰ ਹੀ ਕਿਉਂ ਛੱਡ ਦਿੱਤੀ। ਇਹ ਗੱਲ ਵੱਡੇ ਰੂਪ ਦੇ ਵਿੱਚ ਚੱਲਣੀ ਸ਼ੁਰੂ ਹੋ ਗਈ। ਦੂਜਾ, ਇੱਥੋਂ ਜਿਹੜਾ ਕਾਂਗਰਸ ਹੈ ਉਹ ਅੱਪ ਗਈ ਹੈ। ਕਾਂਗਰਸ ਦੀ ਟਿਕਟ ਦੇ ਮੁੱਖ ਦਾਅਵੇਦਾਰ ਜਿਹੜਾ ਸੀ ਭਗਵੰਤ ਮਾਨ ਸੱਤਰ, ਉਹ ਅੱਜ ਹੋ ਕੇ ਘਰੇ ਬਹਿ ਗਿਆ ਸੀ, ਪਰ ਪਿਛਲੇ ਤੋਂ ਜੱਗੇ ਮਜੀਠੀਏ ਨੇ ਉਹਨੂੰ ਆਪਣੇ ਨਾਲ ਤੋਰ ਲਿਆ। ਉਹ ਨਾਲ ਤੁਰਨ ਦੇ ਨਾਲ ਕਾਂਗਰਸ ਨੂੰ ਮਿਲਿਆ। ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਜਿੰਦਰ ਰਾਜ ਸਿੰਘ ਲਾਲੀ ਮਜੀਠੀਆ, ਉਹਦੀ ਪਕੜ ਲਗਾਤਾਰ ਹਲਕੇ ਦੇ ਵਿੱਚ ਵੱਧਦੀ ਤੁਰੀ ਜਾ ਰਹੀ ਹੈ। ਭਗਵੰਤ ਮਾਨ ਨੇ ਵੀ ਉਹਦੇ ਹਲਕੇ ਦੇ ਵਿੱਚ ਗੇੜਾ 2 ਦਿਨ ਪਹਿਲਾਂ ਦਿੱਤਾ। ਲੋਕ ਅੰਦਰ ਖਾਤੇ ਝਾੜੂ ਦੀ ਗੱਲਾਂ ਕਰਦੇ। ਇਹਦੇ ਨਾਲ ਗੁਨੀਵ ਮਜੀਠੀਆ ਦੀਆਂ ਚਿੰਤਾਵਾਂ ਜਿਹੜੀਆਂ ਉਹ ਵਧੀਆਂ ਨੇ। ਲੋਕ ਆਮ ਵੇਖਣ ਦੇ ਵਿੱਚ ਮੂੰਹ ਮਿਲਾਦੇ ਨੂੰ, ਰਵਾਇਤੀ ਪਾਰਟੀਆਂ ਦੇ ਆਗੂਆਂ ਨੂੰ ਆਓ ਜੀ ਕੋਈ ਗੱਲ ਹੀ ਨਹੀਂ, ਫਿਕਰ ਨਾ ਕਰੋ, ਤੁਹਾਡੇ ਨਾਲ ਆ, ਉਹ ਕਹਿੰਦੇ ਆ। ਅੰਦਰ ਖਾਤੇ ਦੀ ਗੱਲ ਉਹ ਹੋਰ ਕਹਿੰਦੇ ਆ। ਸਮੀਕਰਨ ਬਦਲਦੇ ਵੇ ਬਿਕਰਮ ਮਜੀਠੀਏ ਨੂੰ ਆਪਣੀ
ਜਿਹੜੀ ਸੀਟ ਆ ਉਹਦਾ ਫਿਕਰ ਲੱਗਿਆ। ਉਹ ਅੰਮ੍ਰਿਤਸਰ ਦਾ ਹਲਕਾ ਪੂਰਬੀ ਛੱਡ ਮਜੀਠੇ ਹਲਕੇ ਦੇ ਵਿੱਚ ਡਟਣਾ ਉਹਨੂੰ ਪੈ ਰਿਹਾ। ਇੱਧਰ ਡਟਦਾ ਤੇ ਉਧਰ ਹਾਲਤ ਕਮਜ਼ੋਰ ਜਿਹੜੀ ਉਹ ਹੁੰਦੀ ਹੈ। ਜਦੋਂ ਬਾਕੀ ਪਾਰਟੀਆਂ ਨੇ ਇਹ ਕੀਤਾ ਕਿ ਉਹਨਾਂ ਨੇ ਵੱਡੀਆਂ ਜਿਹੜੇ ਮੁਕਾਬਲੇ ਨਹੀਂ ਕੀਤੇ ਨੇਤਾਵਾਂ ਨੇ, ਉਹ ਸੁਰੱਖਿਅਤ ਸੀਟਾਂ ਵੱਲ ਨੂੰ ਬਹੁਤੇ ਗਏ, ਤੇ ਫਿਰ ਬਿਕਰਮ ਮਜੀਠੀਆ ਨੇ ਫੜ ਜਿਹੜੀ ਸੀ ਉਹ ਵੱਡੀ ਮਾਰ ਲਈ। ਸ਼ਾਇਦ ਇਹ ਉਹਨੂੰ ਮਹਿੰਗੀ ਵੀ ਪੈ ਸਕਦੀ ਹੈ। ਇਹ ਦੋਵੇਂ ਜਗ੍ਹਾ ਤੋਂ ਨਾ ਹਾਰਦੇ ਹੁਣ, ਮਜੀਠੇ ਵਾਲੀ ਵੀ ਹਾਰ ਜਾਣ ਤੇ ਉਧਰ ਅੰਮ੍ਰਿਤਸਰ ਵਾਲੀ ਈਸਟ ਵਾਲੀ ਵੀ ਜਿਹੜੀ ਉਹ ਹਾਰ ਜਾਣ। ਕਿਉਂਕਿ ਜੇ ਉਹ ਹੰਕਾਰ ਦੀ ਗੱਲ ਕਰਦੇ ਆ ਨਵਜੋਤ ਸਿੰਘ ਸਿੱਧੂ ਦੇ, ਤੂੰ ਤੜਕ ਦੀ ਗੱਲ ਕਰਦੇ ਆ, ਤੇ ਭਾਸ਼ਾ ਤਾਂ ਬਿਕਰਮ ਮਜੀਠੀਆ ਦੀ ਵੀ ਉਹੋ ਜਿਹੀ ਹੈ ਨਾ, ਬੋਡੀ ਲੈਂਗੁਏਜ ਤਾਂ ਉਹਦੀ ਵੀ ਹੰਕਾਰ ਵਾਲੀ ਆ, ਉਹ ਸਭ ਨੂੰ ਦਿਸਦਾ। ਇਸ ਵੇਲੇ ਹਲਕੇ ਦੇ ਅੰਦਰ ਬਦਲੇ ਹਾਲਾਤ ਜਿਹੜੇ ਆ ਉਹ ਲੱਗ ਰਹੇ ਆ। ਇਹ ਕਿੰਨੇ ਬਦਲ ਜਾਂਦੇ ਆ ਕੁਝ ਨਹੀਂ ਕਿਹਾ ਜਾ ਸਕਦਾ। ਲੋਕੀ ਦੱਸਦੇ ਨਹੀਂ ਮਨ ਦੀ ਗੱਲ। ਹਾਂ, ਜਿਵੇਂ ਅੰਡਰ ਕਰੰਟ ਦੀ ਗੱਲ ਕਹੀ ਜਾਂਦੀ ਆ, ਅੰਡਰ ਕਰੰਟ ਨਾਲੋਂ ਹੁਣ ਪਿਛਲੇ 2 ਦਿਨ ਤੋਂ ਜੇ ਤੁਸੀਂ ਵੀਡੀਓ ਦੇ ਰੂਪ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਸੜਕਾਂ ਦੇ ਉੱਤੇ ਆਉਣਾ ਲੋਕਾਂ ਦਾ ਦੇਖੋ, ਤੇ ਸਭ ਤੋਂ ਵੱਧ ਜਿਹੜਾ ਇਕੱਠ ਇੱਕ ਵਾਰੀ ਫੇਰ ਹੋ ਰਿਹਾ ਉਹ ਆਮ ਆਦਮੀ ਪਾਰਟੀ ਦੇ, ਖਾਸ ਤੌਰ ਦੇ ਉੱਤੇ ਭਗਵੰਤ ਮਾਨ ਜਿੱਧਰ ਦੀ ਉਹ ਲੰਘ ਰਿਹਾ ਉਧਰ ਦੀ ਇਕੱਠ ਵੱਡੇ ਹੋ ਰਹੇ ਨੇ। ਇਹ ਇਕੱਠ ਵੋਟਾਂ ਦੇ ਰੂਪ ਦੇ ਵਿੱਚ ਕਿਵੇਂ ਤਬਦੀਲ ਹੁੰਦੇ, ਇਹ ਬੜਾ ਵੱਡਾ ਸਵਾਲ ਆ। ਔਰ ਇਹ ਗੱਲ ਵੀ ਪੰਜਾਬ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਚੱਲ ਰਹੀ ਆ ਕਿ ਇਹ ਸਿਆਸੀ ਤਾਂ ਇੱਕੋ ਮਿੱਕੋ ਹੋ ਗਈਆਂ, ਔਰ ਇਹ ਸਮਝੌਤਾ ਹੋ ਗਿਆ ਕਿ ਜਿੱਥੋਂ ਇੱਕ ਪਾਰਟੀ ਦਾ ਜਿੱਤਦਾ, ਬਾਕੀ ਪਾਰਟੀਆਂ ਉਹਨੂੰ ਵੋਟਾਂ ਉੱਥੋਂ ਪਾ ਦੇਣ। ਤੁਸੀਂ ਸਮਝ ਲੈਣਾ ਇਸ਼ਾਰਾ ਜਿਹੜਾ ਜਿੱਧਰ ਨੂੰ ਇਹ ਕਹਾਣੀ ਚੱਲ ਸਕਦੀ ਹੈ। ਇਹ ਕਿੰਨੀ ਸਫਲ ਹੁੰਦੀ ਹੈ, ਪਰ ਇਸ ਵੇਲੇ ਇਹ ਵੱਡੇ ਪੱਧਰ ਦੇ ਉੱਤੇ ਗੱਲ ਚੱਲ ਰਹੀ ਆ ਕਿ ਅੰਦਰ ਖਾਤੇ ਬਹਿ ਕੇ ਡੀਲ ਹੋ ਗਈ ਆ। ਜੇ ਇੱਕ ਪਾਰਟੀ ਦਾ ਇੱਥੋਂ ਜਿੱਤ ਰਿਹਾ, ਬਾਕੀ ਕਰਨ ਆਪਣੇ ਬੰਦੇ ਅਖੀਰਲੇ ਦਿਨਾਂ ਦੇ ਵਿੱਚ ਉਧਰ ਤੋਰ ਦੇਣ, ਜਿਹੋ ਜਿਹਾ ਮੈਸੇਜ ਲਾਉਂਦੇ ਆ। ਦੂਜੀ ਜਗ੍ਹਾ ਤੋਂ ਦੂਜੀ ਪਾਰਟੀ ਦਾ ਜਿੱਤ ਰਿਹਾ ਤੇ ਉਹਨੂੰ ਜਿਹੜਾ ਉਹ ਖੜਾ ਕਰ ਦੇਣ। ਇਹ ਇਸ ਤਰ੍ਹਾਂ ਕਿੰਨਾ ਕੁ ਜਿਹੜਾ ਉਹ ਫਰਕ ਪਾ ਸਕਣਗੇ, ਡੈਂਟ ਪਾ ਸਕਣਗੇ, ਉਹ ਆਪਣੀ ਜਗ੍ਹਾ ਦੇ ਉੱਤੇ ਆ। ਪਰ ਇੱਕ ਗੱਲ ਜਿਹੜੀ ਰਿਐਲਿਟੀ ਆ ਉਹ ਇਹ ਆ ਕਿ ਇਸ ਵੇਲੇ ਸੀਟਾਂ ਉਹ ਫਸਦੀਆਂ ਨਜ਼ਰ ਆ ਰਹੀਆਂ ਨੇ ਜਿਹਦੇ ਬਾਰੇ ਦੇ ਵਿੱਚ ਜਿਹੜੇ ਸਰੋਤੇ ਨੇ, ਹੋ ਸਕਦਾ ਉਹਨਾਂ ਨੇ ਕਦੀ ਸੁਣਿਆ ਹੀ ਨਾ ਹੋਵੇ ਕਿ ਇਹ ਸੀਟਾਂ ਵੀ ਜਿਹੜੀਆਂ ਫਸ ਸਕਦੀਆਂ ਨੇ। ਦੀਨਾ ਨਗਰ ਦੀ ਸੀਟ ਫਸੀ ਪਈ ਆ ਇਸ ਵੇਲੇ, ਕੋਟਕਪੂਰੇ ਦੇ ਵਿੱਚ 3 ਧਿਰੀ ਟੱਕਰ ਤਕੜੀ ਬਣੀ ਹੋਈ ਆ, ਔਰ ਫਰੀਦਕੋਟ ਸੀਟ ਜਿਹੜੀ ਆ ਉੱਥੇ ਆਮ ਆਦਮੀ ਪਾਰਟੀ ਦਾ ਬੜੀ ਤਕੜੀ ਟੱਕਰ ਇਸ ਵੇਲੇ ਦੇ ਰਹੀ ਹੈ, ਜਿਹੜੀ ਕਿ ਪਿਛਲੀ ਵਾਰੀ ਹਾਰ ਗਏ ਸੀ ਉੱਥੇ ਸੇਖੋਂ, ਗੁਰਦਿੱਤ ਸਿੰਘ ਸੇਖੋਂ। ਜੈਤੋ ਦੇ ਵਿੱਚ ਜਿਹੜੀ ਆ ਉਹ ਸੀਟ ਫਸੀ ਹੋਈ ਆ ਇਸ ਵਾਰੀ। ਕਾਦੀਆਂ ਦੇ ਵਿੱਚ ਕਾਂਗਰਸ ਦੀ ਰਾਹ ਔਖੀ ਜਾਪ ਰਹੀ ਹੈ। ਸ਼੍ਰੀ ਹਰਗੋਬਿੰਦ ਪੁਰ ਦੇ ਵਿੱਚ ਵੀ ਸੀਟ ਪੂਰੀ ਫਸੀ ਆਮ ਆਦਮੀ ਪਾਰਟੀ ਦੇ, ਜਿਹੜਾ ਜੀ ਉਹਨੇ ਬਹੁਤ ਚੋਣ ਅੱਗੇ ਉਹ ਲੈ ਗਿਆ ਹੋਇਆ। ਗੁਰਦਾਸਪੁਰ ਦੇ ਵਿੱਚ ਕੁਝ ਨਹੀਂ ਪਤਾ ਉਲਟ ਫੇਰ ਕਿਹੋ ਜਿਹਾ ਹੋ ਜਾਣਾ। ਫਤਿਹਗੜ੍ਹ ਚੂੜੀਆਂ ਦੇ ਵਿੱਚ ਵੀ ਇਹ ਸੀਟ ਜਿਹੜੀ ਆ ਉਹ ਫਸੀ ਹੋਈ ਆ, ਇੱਥੋਂ ਤੱਕ ਕਿ ਬਟਾਲੇ ਵਾਲੀ ਸੀਟ ਵੀ ਜਿਹੜੀ ਉਹ ਮੁਕੰਮਲ ਰੂਪ ਦੇ ਵਿੱਚ ਫਸੀ ਹੋਈ ਆ। ਇਹ ਕੁਝ ਸੀਟਾਂ ਉਹ ਨੇ ਜਿਨ੍ਹਾਂ ਦੇ ਬਾਰੇ ਦੇ ਵਿੱਚ ਪਹਿਲਾਂ ਹੀ ਕਹਿ ਦਿੱਤਾ ਜਾਂਦਾ ਹੁੰਦਾ ਸੀਗਾ ਵੀ ਆਹ ਸੀਟਾਂ ਤਾਂ ਫਲਾਨੀ ਪਾਰਟੀ ਦੀਆਂ, ਬਾਕੀਆਂ ਦੀ ਆਪਾਂ ਗੱਲ ਕਰਦੇ ਜੀ। ਐਤਕੀ ਦੇਖੋ ਕਿਵੇਂ ਹੁੰਦੀ ਆ। ਅੱਗੇ ਚਾਰਾ ਘਟਾਲੇ ਦੀ ਗੱਲ ਕਰਦੇ ਹਾਂ। ਲਾਲੂ ਯਾਦਵ ਦੋਸ਼ੀ ਕਰਾਰ। ਸੀਬੀਆਈ ਦੀ ਜਿਹੜੀ ਵਿਸ਼ੇਸ਼ ਅਦਾਲਤ ਸੀ ਜੀ, ਉਹਨੇ ਰਾਸ਼ਟਰੀ ਜਨਤਾ ਦਲ ਦੇ ਜਿਹੜੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਨੂੰ 140 ਕਰੋੜ ਦੇ ਦੋਰਾਂਦਾ ਖਜ਼ਾਨਾ ਗਬਨ ਕੇਸ ਦੇ ਵਿੱਚ ਦੋਸ਼ੀ ਮੰਨਿਆ, ਔਰ ਚਾਰਾ ਘਟਾਲਾ 'ਚ ਉਹਨਾਂ ਦੇ ਖਿਲਾਫ 5ਵਾਂ ਤੇ ਆਖਰੀ ਇਹ ਕੇਸ ਹੈ। ਉਹਦੀ ਸਜ਼ਾ ਦੇ ਸੰਬੰਧੀ ਦਲੀਲਾਂ 21 ਫਰਵਰੀ ਨੂੰ ਜਿਹੜੀਆਂ ਉਹ ਸੁਣੀਆਂ ਜਾਣਗੀਆਂ। 21 ਫਰਵਰੀ ਨੂੰ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਜਿਹੜੀ ਆ ਉਹ ਅਗਲਾ ਫੈਸਲਾ ਇਸ ਮਾਮਲੇ ਦੇ ਵਿੱਚ ਦੇਊਗੀ। ਲਾਲੂ ਪ੍ਰਸਾਦ ਯਾਦਵ ਮੈਡੀਕਲ ਆਧਾਰ ਦੇ ਉੱਤੇ ਸਰਕਾਰੀ ਰਜਿੰਦਰ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਦੇ ਵਿੱਚ ਦਾਖਲ ਕਰਾਉਣ ਸੰਬੰਧੀ ਪਾਈ ਅਪੀਲ ਜਿਹੜੀ ਸੀ ਉਹ ਰੱਦ ਕੀਤੇ ਜਾਣ ਤੇ ਉਹਨਾਂ ਨੂੰ ਰਾਂਚੀ ਦੇ ਵਿੱਚ ਸਥਿਤ ਬਿਰਸਾ ਮੁੰਡਾ ਕੇਂਦਰੀ ਜੇਲ੍ਹ ਦੇ ਵਿੱਚ ਰੱਖਿਆ ਜਾਊਗਾ। ਅਦਾਲਤ ਦੇ ਵਿੱਚ ਮੌਜੂਦ ਲਾਲੂ ਪ੍ਰਸਾਦ ਯਾਦਵ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਤੇ ਉਹਦੀ ਸਜ਼ਾ ਸੰਬੰਧੀ ਦਲੀਲਾਂ 21 ਫਰਵਰੀ ਨੂੰ ਸੁਣੀਆਂ ਜਾਣਗੀਆਂ। ਜਿਹੜੇ ਰਾਜ ਸਭਾ ਮੈਂਬਰ ਤੇ ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ ਆ, ਉਹਨੇ ਅਦਾਲਤ ਦੇ ਫੈਸਲੇ ਦਾ ਸਵਾਗਤ ਕੀਤਾ ਤੇ ਸੂਬੇ ਨੂੰ 15 ਸਾਲਾਂ ਦੀ ਹਨੇਰੇ ਵਿੱਚ ਧੱਕਣ ਵਾਲਿਆਂ ਲਈ ਇਹ ਕਿਹਾ ਕਿ ਹੁਣ
ਇਸ ਮਾਮਲੇ ਦੇ ਉੱਤੇ ਨਿਆਂ ਹੋਇਆ। ਲਾਲੂ ਪ੍ਰਸਾਦ ਯਾਦਵ ਨੂੰ ਚਾਰਾ ਘੁਟਾਲਾ ਦੇ 4 ਕੇਸਾਂ ਦੇ ਵਿੱਚ 14 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਜਾ ਚੁੱਕੀ ਆ। ਔਰ ਆਖਰੀ ਕੇਸ ਦੇ ਵਿੱਚ ਇਹਦਾ ਸਬੰਧ ਲਾਲੂ ਪ੍ਰਸਾਦ ਦੇ ਬਿਹਾਰ ਦੇ ਮੁੱਖ ਮੰਤਰੀ ਹੁੰਦਿਆਂ ਦੁਰੰਦਾ ਖਜ਼ਾਨੇ ਚੋਂ ਕਢਵਾਏ ਗਏ 140 ਕਰੋੜ ਰੁਪਏ ਦੇ ਨਾਲ ਸੰਬੰਧਿਤ ਜਿਹੜਾ ਉਹ ਹੈ। ਕੇਸ ਦੇ ਵਿੱਚ ਸ਼ਾਮਲ 99 ਕਥਿਤ ਦੋਸ਼ੀਆਂ ਦੇ ਵਿੱਚੋਂ 24 ਰਿਹਾ ਹੋ ਚੁੱਕੇ ਆ। 34 ਜਾਣਿਆਂ ਨੂੰ 3 ਸਾਲ ਦੀ ਸਜ਼ਾ ਸੁਣਾਈ ਗਈ ਹੈ। ਕੁੱਲ 41 ਦੋਸ਼ੀ ਜੇਲ੍ਹ ਭੇਜੇ ਜਾ ਚੁੱਕੇ ਆ। ਕਿੰਨੀ ਸਜ਼ਾ ਹੁੰਦੀ ਹੈ ਜੀ, ਇਹਦੇ ਉੱਤੇ ਡਿਪੈਂਡ ਹੈ ਇਹ, ਕਿਉਂਕਿ ਲਾਲੂ ਪ੍ਰਸਾਦ ਯਾਦਵ ਨੇ ਜਿਹੜੀ ਬਾਕੀ ਮਾਮਲਿਆਂ ਦੇ ਵਿੱਚ ਸਜ਼ਾ ਕੱਟੀ ਹੋਈ ਹੈ ਜੇਲ੍ਹ ਦੇ ਵਿੱਚ ਰਹਿ ਕੇ, ਉਹ ਅਕਾਊਂਟ ਹੋਊਗੀ ਇਹਦੇ ਨਾਲ। ਤਾਂ ਜੇ ਇਹਦੇ ਇਸ ਮਾਮਲੇ 'ਚ ਸਜ਼ਾ ਘੱਟ ਹੁੰਦੀ ਤਾਂ ਉਹਨੂੰ ਜ਼ਮਾਨਤ ਸੌਖੀ ਜਿਹੜੀ ਉਹ ਮਿਲ ਜਾਣੀ ਹੈ, ਕਿਉਂਕਿ ਵੱਡੀਆਂ ਸਜ਼ਾਵਾਂ ਦੇ ਵਿੱਚ ਵੀ ਉਹਨੂੰ ਜ਼ਮਾਨਤ ਸੁਪਰੀਮ ਕੋਰਟ ਤੋਂ ਮਿਲੀ ਹੋਈ। ਠੀਕ। ਤੇ ਅਖੀਰ ਦੇ ਵਿੱਚ ਗੱਲ ਕਰਦੇ ਹਾਂ, ਪਾਰਟੀਆਂ ਤਾਂ ਬਹੁਤ ਖੜੀਆਂ ਪੰਜਾਬ ਦੇ ਵਿੱਚ, ਪਰ ਪੰਜਾਬੀ ਬੋਲੀ ਦਾ ਵੀ ਕੋਈ ਨਾਂ ਲੈ ਰਿਹਾ? ਦੇਖੋ, ਪੰਜਾਬੀ ਜਿਹੜਾ ਭਾਸ਼ਾ ਵਿਭਾਗ ਆ ਉਹ ਤਾਂ ਸਭ ਨੂੰ ਪਤਾ ਕਿ ਕਿਤੇ ਨਹੀਂ ਹੈਗਾ। ਪੰਜਾਬ ਦੇ ਬਹੁਤੇ ਮੁੱਦੇ ਗਾਇਬ ਨੇ, ਔਰ ਪੰਜਾਬੀ ਭਾਸ਼ਾ ਜਿਹੜੀ ਆ ਉਹਦੀ ਤਾਂ ਗੱਲ ਕਿਹਨੇ ਇੱਥੇ ਜਿਹੜੀ ਉਹ ਕਰਨੀ ਆ। ਜਿਹੜੇ ਖਰੜੇ ਵੀ ਜਾਰੀ ਕੀਤੇ ਜਾ ਰਹੇ ਨੇ ਮੈਨੀਫੈਸਟੋ ਦੇ, ਉਹ ਵੀ ਅੰਗਰੇਜ਼ੀ ਵਗੈਰਾ ਦੇ ਵਿੱਚ ਨੇ। ਪੰਜਾਬੀ ਭਾਸ਼ਾ ਦੇ ਵਿਕਾਸ ਦਾ ਖਰੜਾ ਅਜੇ ਤੱਕ ਕਿਸੇ ਧਿਰ ਦੇ ਵੱਲੋਂ ਪੇਸ਼ ਨਹੀਂ ਕੀਤਾ ਗਿਆ। ਸਿਆਸੀ ਧਿਰਾਂ ਦੇ ਏਜੰਡੇ ਚੋਂ ਮਾਂ ਬੋਲੀ ਬਾਹਰ ਹੈ। ਚੋਣ ਮਨੋਰਥ ਪੱਤਰਾਂ ਦੇ ਵਿੱਚ ਇਹਦਾ ਕੋਈ ਜ਼ਿਕਰ ਨਹੀਂ ਗਾ। ਉਮੀਦਵਾਰਾਂ ਦੇ ਭਾਸ਼ਣ ਦੇ ਵਿੱਚ ਵੀ ਇਸ ਮੁੱਦੇ ਨੂੰ ਅਜੇ ਤੱਕ ਨਹੀਂ ਛੂਹਿਆ ਗਿਆ। ਇੰਜ ਕਿਉਂ ਹੋ ਰਿਹਾ? ਇਹ ਸਿਆਸੀ ਅਵੇਸਲਾਪਨ ਹੈ ਜਾਂ ਫਿਰ ਮਾਂ ਬੋਲੀ ਦੇ ਨਾਲ ਮਤਰੇਆ ਸਲੂਕ? ਕੁਝ ਨਹੀਂ ਕਿਹਾ ਜਾ ਸਕਦਾ ਕਿ ਕੀ ਇਹਦੇ ਵਿੱਚ ਕਾਰਨ ਜਿਹੜਾ ਹੈ। ਜਿਹੜੇ ਉਮੀਦਵਾਰ ਨੇ ਉਹ ਇਸ ਮਾਮਲੇ ਨੂੰ ਕਿਉਂ ਨਹੀਂ ਉਭਾਰ ਰਹੇ? ਕੀ ਪੰਜਾਬੀ ਬੋਲੀ ਜਿਹੜੀ ਆ ਉਹ ਹੁਣ ਫੋਨ ਤੱਕ ਸੀਮਿਤ ਰਹਿ ਗਈ ਆ ਕਿ ਫੋਨ ਦੇ ਉੱਤੇ ਜਾਂ ਕੁਝ ਸੋਸ਼ਲ ਮੀਡੀਆ ਦੇ ਉੱਤੇ ਚੱਲਦੀ ਆ? ਕਿਸੇ ਵੇਲੇ ਪੰਜਾਬੀ ਭਾਸ਼ਾ ਦੇ ਵਾਸਤੇ ਉਚੇਚੇ ਤੌਰ ਤੇ ਬਜਟ ਰੱਖਿਆ ਜਾਂਦਾ ਸੀ। ਭਾਸ਼ਾ ਵਿਭਾਗ ਉੱਥੋਂ ਹੀ ਨਿਕਲਿਆ ਸੀ। ਚੰਗੀਆਂ ਕਿਤਾਬਾਂ, ਚੰਗੇ ਸਿੰਗਰ, ਚੰਗੇ ਪੱਤਰਕਾਰ, ਉਹਨਾਂ ਦੇ ਵਾਸਤੇ ਵਿਸ਼ੇਸ਼ ਇਨਾਮ ਰੱਖੇ ਜਾਂਦੇ ਸੀ ਤਾਂ ਕਿ ਪੰਜਾਬੀ ਬੋਲੀ ਨੂੰ ਉਹਦੀ ਪ੍ਰਫੁੱਲਤਾ ਜਿਹੜੀ ਉਹ ਮਿਲਦੀ ਰਹੇ। ਪੰਜਾਬੀ ਯੂਨੀਵਰਸਿਟੀ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੱਲੋਂ ਇਹਦੇ ਪਾਸੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਤਾਮਿਲਨਾਡੂ ਦੇ ਵਿੱਚ ਭਾਸ਼ਾ ਦੇ ਮੁੱਦੇ ਤੇ ਸੂਬਾ ਪੱਧਰੀ ਮੁਹਿੰਮ ਵਿੱਢੀ ਜਾਂਦੀ ਹੈ, ਜਿਹਦੇ ਕਰਕੇ ਸਿਆਸੀ ਦਲਾਂ ਨੂੰ ਇਹਦਾ ਨੋਟਿਸ ਲੈਣਾ ਪੈਂਦਾ। ਪੰਜਾਬੀ ਭਾਸ਼ਾ ਇੱਥੇ ਮੁੱਦਾ ਨਹੀਂ ਬਣ ਰਹੀ। ਜਿਹੜੇ ਕਾਲਕ ਪੋਤਦੇ ਫਿਰਦੇ ਸੀਗੇ ਜੀ ਸਾਈਨਾਂ ਦੇ ਉੱਤੇ, ਹੈਰਾਨੀ ਵਾਲੀ ਗੱਲ ਇਹ ਆ ਕਿ ਉਹਨਾਂ ਦੇ ਕਿਸੇ ਭਾਸ਼ਣ ਦੇ ਵਿੱਚ ਕਿਸੇ ਜਗ੍ਹਾ ਦੇ ਉੱਤੇ ਪੰਜਾਬੀ ਬੋਲੀ ਦਾ ਮੁੱਦਾ ਹੁਣ ਹੈ ਨਹੀਂਗਾ। ਚਲੋ, ਉਹ ਤਾਂ ਸਿਆਸਤਦਾਨ ਨੇ, ਉਹਨਾਂ ਨੇ ਚੋਣਾਂ ਲੜਨੀਆਂ ਨੇ। ਸਭ ਤੋਂ ਵੱਡੀ ਗੱਲ ਜਿਹੜੀ ਇਹ ਆ ਕਿ ਜਿਹੜੇ ਪੰਜਾਬੀ ਬੋਲੀ ਦੇ ਲੇਖਕ ਨੇ, ਬੁੱਧੀਜੀਵੀ ਨੇ, ਜਿਹੜੇ ਆਪਣੇ ਆਪ ਅਖਵਾਉਂਦੇ, ਉਹ ਵੀ ਚੋਣਾਂ ਦੇ ਮੌਕੇ ਦੇ ਉੱਤੇ ਇਸ ਮੁੱਦੇ ਨੂੰ ਉਭਾਰਨ ਦੇ ਵਿੱਚ ਆਪਣਾ ਕੋਈ ਇੰਟਰਸਟ ਨਹੀਂ ਵਿਖਾ ਰਹੇ। ਬਿਲਕੁਲ ਸਹੀ ਹੈ ਜੀ। ਬਹੁਤ ਬਹੁਤ ਧੰਨਵਾਦ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਸਤਿ ਸ਼੍ਰੀ ਅਕਾਲ।